ਭਾਈ ਗੱਲ ਸੁਣ, ਇੱਥੇ ਇਹ ਗੱਲ ਨਾ ਤੇ ਤੁਸੀਂ ਕਹਿ ਰਹੇ ਵਾਹ ਤਾਂ ਜੀ 3000 ਦਾ ਖੁੱਸਾ ਲੈ ਕੇ ਨਾ ਆਪਣੇ ਕਜ਼ਨ ਦੇ ਵਿਆਹ ਤੇ ਗਿਆ ਤੇ ਕੋਈ ਨਹੀਂ ਦੇਖਣ ਦਿਆ ਖੁੱਸੇ ਹਾਲ ਤੇ ਲਾ ਕੇ ਹਾਲ 'ਚ ਫਿਰਨ ਦਿਆ ਉਹਨੂੰ ਘੁਮਾਉਣ ਜਾਣ ਲੱਗਾ। सांगला हिल तहसील लंदन ਗੈਸ ਨਹੀਂ ਲੱਭਾ ਇਹਨੂੰ ਤੇ ਸਾਈਕਲ ਦੀ ਟੂਬ ਕੱਟ ਕੇ ਲਾਈ ਇੱਥੋਂ ਪਈ ਟੂਟੀ ਵੀ ਬਾਹਰ ਆਈ। मेरे दिल से न लो बदला जमाने भर की बातों का ठहर जाओ सुनो मेहमान हूँ मैं चंद रातों का क्या कहें चले जाना अभी से किस लिए मुंह मोड़ जाते हो खिलौना जान कर तुम तो मेरा दिल तोड़ जाते हो। अस्सलाम वालेकुम नाज़रीन, टी टाइम में खुश आमदीद। क्या कहने ਸਕੂਨ ਜਿਹਾ ਹੋ ਜਾਂਦਾ ਗਾਣਾ ਸੁਣ ਕੇ ਨਾ। ਯਕੀਨ ਕਰ मेरी गल सुन नहा के भी ट्राई कर कितना सोना रफी साहब ने क्या सुनो हाय हाय ताजी सारा ही सुन ठहर जाओ सुनो आए उफ ਵਾਹ ਹੁਣ ਜੇ ਹੁੰਦਾ ਸੁਨੋ कैसा लगना सी है ना। लो जी नाज़रीन, पहले कुछ चंद गल्लां अद्धे पौने घंटे दियां, उस तो बाद फिर प्रॉपर शो शुरू करांगे। आज जिंगा मुख्तसर ਕੀ ਗੱਲ ਉਸਤਾਦ ਜੀ ਸਾਰੇ ਐਡੀਟਰ ਦਾ ਅੱਜ ਕੱਲ੍ਹ ਨਾ, ਕਿਉਂਕਿ ਜਿਹੜੀ ਮੈਂ ਵਿਟਾਮਿਨ ਸ਼ੁਰੂ ਕੀਤੀ ਨਾ ਉਹਦੀ ਵਜ੍ਹਾ ਤੋਂ ਉਹ ਮੈਂ ਖਾ ਰਿਹਾ, ਲੇਕਿਨ ਤੇਰੇ ਤੇ ਇੱਕ ਫਰਜ਼ ਆ ਐਡੀਟਰ ਵਾਲਾ। ਮੇਰੇ ਪਤਾ ਨਹੀਂ ਕਿਸ ਟਾਈਮ ਕਿਹੜੇ ਐਕਸਪ੍ਰੈਸ਼ਨ ਨਿਕਲਦੇ ਨੇ ਅੰਦਰੋਂ, ਤੂੰ ਜਾਣ ਨਹੀਂ ਦੇਣੇ। ਹਾਂਜੀ ਸਮਝ ਆ ਰਹੀ ਨਾ, ਮੇਰੇ ਤੇ ਤੇਰਾ ਧਿਆਨ ਨਹੀਂ ਕਰ ਰਿਹਾ, ਤੂੰ ਇੱਕ ਕੈਮਰਾ ਇਦਾਂ ਮਾਈਕ ਤਰ੍ਹਾਂ ਗੌਰ ਨਹੀਂ ਤੂੰ ਮੇਰੇ ਤੇ ਕਰ ਰਿਹਾ, लीटर बादशाह गो ਹਰ ਗੱਲ 'ਤੇ ਨਜ਼ਰ। ਲਓ ਜੀ ਨਾਜ਼ਰੀਨ, ਪਹਿਲੀ ਗੱਲ ਇਹ ਹੈ ਕਿ ਜਿਹੜੇ ਚੈਨਲ ਦਾ ਅਸੀਂ ਇਸਲਾਮਿਕ ਚੈਨਲ ਦਾ ਕਿਹਾ ਸੀ, ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। 6 ਘੰਟਿਆਂ 'ਚ ਉਹਦੇ 1000 ਸਬਸਕ੍ਰਾਈਬਰ ਸੀ, 6 ਘੰਟਿਆਂ 'ਚ ਮੈਂ ਸਕਰੀਨਸ਼ਾਟ ਲਿਆ, ਠੀਕ ਹੈ ਜੀ। ਦੂਸਰੀ ਗੱਲ ਕਿ ਉਹ ਇੱਕ ਸ਼ੋਅ ਸੀ ਟੀ ਟਾਈਮ ਦਾ, ਬਹੁਤ ਸਾਰੇ ਲੋਕਾਂ ਨੇ ਸ਼ਾਇਦ ਇਹ ਸਮਝਿਆ ਕਿ ਤੁਹਾਡਾ ਇਹ ਫਾਰਮੈਟ ਨਹੀਂ ਤੇ ਤੁਸੀਂ ਮਤਲਬ ਜਿੱਦਾਂ ਇੱਕ ਬੱਸ ਚੱਲਦੀ ਹੈ ਨਾ ਫੈਸਲਾਬਾਦ ਤੋਂ ਲਾਹੌਰ ਸੁਬਾਹ ਦੂਸਰ ਲੱਗਦੀ ਉਹਦੀ, ਫੈਸਲਾਬਾਦ ਤੋਂ ਲਾਹੌਰ दूसर की ਦੂਸਰ ਲੱਗਦੀ ਨਾ। ਕਿਹੜੇ अच्छा ਅੱਛਾ एक को जानते हैं फिर जानते हैं ਯੂ ਨੋ ਦਿਸ ਲੈਂਗੁਏਜ यस आई नो ਅਵੇਅਰਨੈਸ यस आई नो ਭਾਈ लिटिल बिट ਨੋ ਡੂ ਨੋ। ਅੱਛਾ ਜੀ ਸਰ, ਲੱਗਦੀ ਨਾ ਬੱਸ ਕੇ ਤੁਹਾਨੂੰ ਪਤਾ 6 ਤੋਂ 8 ਨੇ ਉੱਥੇ ਪਹੁੰਚਣਾ। ਉੱਥੇ ਇੱਕ ਬੰਦਾ ਹੁੰਦਾ ਕਹਿੰਦੇ ਜੀ ਸ਼ਾਦੀਆਂ ਤੇ ਬੱਸ ਚਾਹੀਦੀ ਹੈ। बुकिंग ਆਹਾ ਹਾ ਸਪੈਸ਼ਲ ਬਸ ਕਿਆ ਕਹਿੰਦੇ क्या कहने हैं ਸ਼ਾਦੀਆਂ ਤੇ ਬੱਸ ਚਾਹੀਦੀ ਹੈ। ਉਹੀ ਬੱਸ ਮਤਲਬ ਫੈਸਲਾਬਾਦੋਂ ਇੱਧਰ ਕਿਤੇ ਰੋੜੀ ਵਾਲੀ ਸਾਈਡ ਤੇ ਜਾ ਰਹੀ ਹੁੰਦੀ, ਲੇਕਿਨ ਉਹ ਇੱਕ ਵਾਰੀ ਹੁੰਦਾ ਹੈ हाँ ਲੈਦਾ, ਉਸ ਤੋਂ ਬਾਅਦ ਆ ਕੇ ਉਹਨੇ ਫਿਰ ਉੱਥੇ ਗੀੜੇ ਲਾਉਣੇ। ਦਿਸ ਸ਼ੋ ਇਜ਼ ਸੇਮ ਲਾਈਕ ਬੱਸ, ਠੀਕ ਹੈ ਜੀ। ਤੇ ਉਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਵਿੱਚ ਸੀ ਨਾ, ਉਹ ਇੱਕ ਸਾਨੂੰ ਸਾਲਮ ਫੇਰਾ ਪੈ ਗਿਆ ਸੀ, बुकिंग मिल गई सी एक ਸਾਡੀ ਇੱਕ ਬੁਕਿੰਗ ਮਿਲ ਗਈ। ਇਹ ਸਾਡਾ ਟੀ ਟਾਈਮ ਬਲੋਜ ਤੇ ਆ ਰਿਹਾ ਮਤਲਬ ਨਹੀਂ ਮਤਲਬ ਦੇਖੋ ਨਾ, ਹੁਣ ਉਹਦੇ 'ਚ ਜਿਹੜੇ ਬੰਦੇ ਨੇ ਜਿਹੜੇ ਬੱਸ 'ਚ ਜਾ ਰਹੇ ਨੇ ਸੁਬਾਹ, ਠੀਕ ਹੈ ਜੀ, ਵੀ ਲਾਈਕ ਚਲੋ ਉੱਥੇ ਦੀ ਮਿਸਾਲ ਚੰਡੀਗੜ੍ਹ ਤੋਂ ਲੁਧਿਆਣੇ ਤੋਂ ਚੰਡੀਗੜ੍ਹ ਇੱਕ ਸਰਵਿਸ ਚੱਲ ਰਹੀ ਹੈ, ਉਹਦੇ 'ਚ ਸਾਰੇ ਬੈਠੇ ਨੇ, ਮੁਸਲਮਾਨ ਵੀ, ਕ੍ਰਿਸਚਨ ਵੀ, ਹਿੰਦੂ ਵੀ, ਸਿੱਖ ਵੀ, ਯਾਨੀ ਉੱਥੇ ਦਾ ਜਿੰਨੇ ਉੱਥੇ ਦੀਆਂ ਅਕਲੀਤਾਂ ਨੇ। ਇੱਕ ਇਕੱਲੇ ਹਿੰਦੂ ਦੇ ਘਰ ਸ਼ਾਦੀ ਉਹਨੇ ਬੱਸ ਕਰਾ ਲਈ, ਹੁਣ ਉਹ 'ਚ ਤੇ ਸਾਰੇ ਹਿੰਦੂ ਹੀ ਹੋਣੇ ਨਾ ਜ਼ਿਆਦਾ। ਬਿਲਕੁਲ ਇੱਕ ਇਕੱਲੇ ਕ੍ਰਿਸਚਨ ਨੇ ਕਰਾ ਲਈ, ਉਹਦੇ ਸਾਰੇ ਰਿਸ਼ਤੇਦਾਰ ਜਾਂ ਉਹਦੇ ਸਾਰੇ ਜ਼ਿਆਦਾਤਰ ਕ੍ਰਿਸਚਨ ਹੋਣੇ, ਵਿੱਚ ਕੋਈ ਇੱਕ ਅੱਧਾ ਹੋਏਗਾ ਜਿਹੜਾ ਉਹ ਤਲਕ ਵਾਲਾ। ਇੱਕ ਮੁਸਲਮਾਨ ਨੇ ਕਰਾ ਲਈ ਉੱਥੋਂ ਬੱਸ, ਉਹੀ ਬੱਸ ਜਦੋਂ ਮੁਸਲਮਾਨ ਦੇ ਵਿਆਹ ਤੇ ਜਾ ਰਹੀ ਤੇ ਸਾਰੀ ਮੁਸਲਮਾਨਾਂ ਨਾਲ ਭਰੀ। ਲਿਹਾਜ਼ਾ ਤੁਸੀਂ ਸਮਝਣਾ ਕਿ ਸਾਨੂੰ ਇੱਕ ਸਾਲਮ ਫੇਰਾ ਮਿਲਿਆ ਸੀ ਮੁਸਲਮਾਨਾਂ ਵਾਲਾ, ਅਸੀਂ ਲਾਤਾ ਤੇ ਟੈਨਸ਼ਨ ਨਹੀਂ ਲੈਣੀ, ਅਸੀਂ ਫਿਰ ਰੂਟ ਤੇ ਹਾਂ, ਠੀਕ ਹੈ। ਹਾਂ ਡੋਂਟ ਰੋਲਾ। ਇੱਥੇ ਇੱਕ ਬੋਰਡ ਲਵਾ ਲਓ ਹਾਰਨਾ ਵਾਲਾ ਜਿਹੜਾ ਨਹੀਂ। ਆਹੋ ਪਾਉ ਓਏ ਉਸਤਾਦ ਜੀ, ਇੱਕ ਫਿਲਮ ਆ ਮੈਡ ਮੈਕਸ, ਹਾਂਜੀ
ਉਹ ਜਿਹਦੇ ਚ ਕੁੜੀ ਦੀ ਬਾਂਹ ਨਹੀਂ ਹੁੰਦੀ, ਓਏ ਹੋਏ ਉਹਦੇ ਚ ਉਸਤਾਦ ਜੀ ਗੋਰੇ ਨੇ ਜਿਹੜਾ ਬੈਕਗ੍ਰਾਉਂਡ 뮤직 ਤੇ ਉਹਨੇ ਜਿਹੜਾ ਉਹਦਾ ਹਾਰਨ ਦਿੱਤਾ ਨਾ, ਜਦੋਂ ਹਾਰਨ ਮਾਰਦੀ ਕੀ ਯਾਰ ਖਰਚ ਉਹਦਾ, ਉਹ ਮੇਰੇ ਮੌਲਾ ਪਾਪਾ, ਓਏ ਉਹ ਬੈਕਗ੍ਰਾਉਂਡ ਚ ਕੀ ਰਚਦਾ ਹਾਰਨ। ਫਿਲਮ ਦੇਖਣੀ ਤੁਸੀਂ ਮੈਡ ਮੈਕਸ, ਉਹ ਜਦੋਂ ਸਟਾਰਟ ਤੇ ਕੁੜੀ ਉਹ ਜਾਂਦੀ ਉਹਦੀ ਬਾਂਹ, ਹਾਂਜੀ ਠੀਕ ਹੈ ਨਾ, ਉਹ ਜਦੋਂ ਚੱਲ ਰਹੀ ਹੁੰਦੀ ਤੇ ਪਿੱਛੋਂ ਜਿਹੜੇ ਉਹ ਗੜ ਗੜ ਗੜ, ਓਏ ਹੋਏ ਹੋਏ ਉਸਤਾਦ ਜੀ ਉਹਦੇ ਚ ਹਾਰਨ ਦਾ ਮਜ਼ਾ ਲੈਣਾ, ਬਹੁਤ ਬਹੁਤ ਆਲਾ ਸੀਨ ਨੇ ਉਹਦੇ ਵਿੱਚ। ਅੱਛਾ ਜੀ, ਉਹ ਗੱਲ ਉਹ ਚੈਨਲ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਈਮੇਲ ਵੀ ਕੀਤੀ ਕਿ ਭਾਜੀ ਤੁਸੀਂ ਇਹ ਕਿਹੜੇ ਚੱਕਰ 'ਚ ਪੈ ਗਏ ਹੋ, ਇਹ ਤੇ ਬੜਾ ਮਤਲਬ ਇੱਕ ਡੇਂਜਰ ਜ਼ੋਨ ਆ ਜਿਸ 'ਚ ਤੁਸੀਂ ਜਾ ਰਹੇ ਹੋ, ਇਹ ਤੇ ਬੜੇ ਮਸਲੇ ਬਣ ਗਏ ਨੇ, ਇਹਦੇ 'ਚ ਤੇ ਇਸ ਤਰ੍ਹਾਂ ਹੋਏਗਾ, ਇਹ ਤੇ ਬੜਾ ਮਤਲਬ ਦੁਨੀਆ ਤੇ ਇੱਕ ਇਹ ਉਹ ਇਸ ਤਰ੍ਹਾਂ ਦਾ ਕਾਫੀ। ਸਰ ਉਹਨਾਂ ਲਈ ਅਰਜ਼ ਇਹ ਹੈ, ਇੱਕ ਤੇ ਉਹ ਚੈਨਲ ਮੈਂ ਬਣਾ ਕੇ ਦਿੱਤਾ ਹਾਫਿਜ਼ ਸਾਹਿਬ ਨੂੰ, ਹਾਫਿਜ਼ ਮੈਂ ਆਪ ਨਹੀਂ ਕਰ ਰਿਹਾ, ਅਗਰ ਮੈਂ ਆਪ ਕਰ ਰਿਹਾ ਹਾਂ ਤਾਂ ਮੇਰੇ ਤੇ ਤੁਸੀਂ ਡਾਊਟ ਕਰੋ ਕਿ ਮੈਨੂੰ ਤੇ ਆਉਂਦਾ ਹੀ ਨਹੀਂ ਨਾ, ਮੈਂ ਇੰਨਾ ਤੇ ਮੈਂ ਕੀ ਕਰਾਂਗਾ, ਮੈਂ ਗੱਲ ਉਹ ਰਿਸਪੌਂਸਿਬਿਲਿਟੀ ਉਹਨਾਂ ਦੀ ਆ, ਸਾਰੀ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਤੇ ਫਿਰ ਵੀ ਜ਼ਿਹਨ 'ਚ ਰੱਖਣਾ ਇਨਸਾਨ ਹੁੰਦਾ ਯਾਰ, ਇਨਸਾਨ। ਤੁਸੀਂ ਕਦੋਂ ਮਸਲਾ ਤੁਹਾਡੇ ਤੇ ਬਣਦਾ ਜਦੋਂ ਤੁਸੀਂ ਇੱਕ ਗੱਲ ਕਹਿ ਕੇ ਕਹਿੰਦੇ ਹੋ ਮੈਂ ਠੀਕ ਕਹੀ ਆ, ਦਿਸ ਇਜ਼ ਬੈਡ, ਇੱਥੋਂ ਤੁਸੀਂ ਰੌਂਗ ਸ਼ੁਰੂ ਹੋ ਜਾਂਦੇ, ਤੁਹਾਡਾ ਰੌਂਗ ਟਰਨ। ਜਦੋਂ ਤੁਸੀਂ ਕਹਿੰਦੇ ਨੇ ਅੱਛਾ ਮੈਂ ਗਲਤ ਕਹੀ ਆ, ਓਕੇ ਸੌਰੀ ਯਾਰ ਦਿਖਾਓ, ਹਾਂ ਯਾਰ ਮੈਂ ਗਲਤ, ਯਾਰ ਸੌਰੀ ਯਾਰ ਮੇਰੇ ਕੋਲ ਗਲਤ ਹੋ ਗਈ, ਉੱਥੇ ਤੁਸੀਂ ਠੀਕ ਹੋ ਜਾਂਦੇ। ਜਦੋਂ ਕਹਿੰਦਾ ਨਹੀਂ ਮੈਂ ਕਹਿਤਾ ਤੇ ਜੋ ਕਹਿਤਾ ਮੈਂ ਉਹੀ ਫਾਈਨਲ ਆ, ਉੱਥੇ ਮਸਲਾ ਖਰਾਬ ਹੋ ਜਾਂਦਾ। ਤੇ ਇਸ ਤੋਂ ਇੱਕ ਤੇ ਉਹ ਚੈਨਲ ਠੀਕ ਹੈ ਸਰ, ਉਹਦੇ 'ਚ ਮੈਂ ਬਸ ਹੁਣ ਮੈਂ ਜ਼ਿਆਦਾ ਨਹੀਂ ਉਹਦੇ 'ਤੇ ਗੱਲ ਕਰਾਂਗਾ ਕਿਉਂਕਿ ਫਿਰ ਉਹੀ ਗੱਲ, ਬਹਰਹਾਲ ਉਹਦੀ ਜਿੰਨੀ ਰਿਸਪੌਂਸਿਬਿਲਿਟੀ ਉਹ ਹਾਫਿਜ਼ ਸਾਹਿਬ ਦੀ ਆ, ਮੇਰੀ ਵੀ ਆ ਕੁਛ, ਹਾਫਿਜ਼ ਸਾਹਿਬ ਦੀ ਵੀ ਆ, ਤੇ ਲੇਕਿਨ ਇਨਸ਼ਾ ਅੱਲਾਹ ਤਾਲਾ ਉਹ ਅਸੀਂ ਉਹਦੇ 'ਚ ਕੋਈ ਐਸੀ ਵੈਸੀ ਗੱਲ ਕਰਨੀ ਨਹੀਂ ਜਿਹੜੀ ਕੋਈ ਉਧਰ ਜਾਏ। ਓਕੇ, ਅਗਲੀ ਗੱਲ ਲੀਟਰ ਜ਼ਰਾ ਜ਼ੂਮ ਇਹ ਚਾਰੇ ਨੱਥੀ ਕਰਾ ਦੇ। ਗੱਲ ਇਹ ਹੈ ਜਦੋਂ ਤੁਹਾਡੇ ਪੇਟ 'ਚ ਦਰਦ ਹੁੰਦੀ ਹੈ, ਹਟ ਨਹੀਂ ਰਹੀ, ਘਰ ਦੇ ਵਿੱਚ ਫੱਕੀ ਪਈ ਖਾਦੀ ਨਹੀਂ ਹਟ ਰਹੀ, ਘਰ 'ਚ ਇੱਕ ਗੈਵਿਸਕੌਨ ਸੀਰਪ ਪਿਆ ਨਹੀਂ ਹਟ ਰਿਹਾ, ਤੁਹਾਨੂੰ ਮਜਬੂਰਨ ਡਾਕਟਰ ਕੋਲ ਜਾਣਾ ਪੈਂਦਾ। ਡਾਕਟਰ ਤੁਹਾਨੂੰ ਇੱਕ ਟੀਕਾ ਲਾਉਂਦਾ, ਦਵਾਈ ਦਿੰਦਾ, ਤੁਹਾਨੂੰ ਆਰਾਮ ਆ ਜਾਂਦਾ। ਡਾਕਟਰ ਕਾਮੇਡੀਅਨ, ਡਾਕਟਰ ਨੂੰ ਕਹੋਗੇ ਮੈਂ ਇੱਕ ਕਾਮੇਡੀਅਨ ਕੋ ਦਵਾਈ ਲਿਆਂਦੀ, ਨਹੀਂ ਡਾਕਟਰ ਕੋਲ ਲਿਆਂਦੀ। ਜਦੋਂ ਤੁਹਾਨੂੰ ਜ਼ੂਮ ਆਊਟ ਕਰ ਲਓ, ਚੈੱਕ ਆ ਰਹੀ ਸੀ, ਮਿਸਟੇਕ ਹੋ ਗਈ, ਅੱਛਾ ਠੀਕ ਰੱਖੋ, ਹਾਂ ਠੀਕ ਹੈ ਜੀ। ਜਦੋਂ ਤੁਹਾਨੂੰ ਕੋਈ ਤੁਸੀਂ ਕਰਜ਼ ਦੇਣਾ ਕਿਸੇ ਦਾ, ਪ੍ਰੋਬਲਮ ਆ, ਤੁਸੀਂ ਦੁਕਾਨ ਦੇ ਬੈਠੇ ਯਾਰ ਰਾਤ ਨੂੰ ਲੱਖ ਰੁਪਇਆ ਮਤਲਬ ਕਿ ਨਾ ਭੁਗਤਾਨ ਕਰਨਾ, ਭੁਗਤਾਨ ਲਫ਼ਜ਼ ਕਹਿੰਦੇ ਨੇ ਪਿਓਰ ਮਤਲਬ ਸਾਡੀ ਸ਼ੇਖਾਂ ਦੀ ਬੋਲੀ 'ਚ ਕਿ ਵੀ ਰਾਤ ਨੂੰ ਲੱਖ ਰੁਪਇਆ ਮੈਂ ਦੇਣਾ ਵਾਅਦਾ ਕੀਤਾ, ਅੱਜ ਕੋਈ 10,000 ਉਹਦਾ 20,000 ਉਹਦਾ, ਟੋਟਲ ਲੱਖ ਰੁਪਇਆ ਭੁਗਤਾਨ ਕਰਨਾ, ਤੇ ਯਾ ਅੱਲਾ ਕਰਮ ਕਰਦੇ ਰੱਬਾ ਗਾਹਕ ਭੇਜ। ਹੁਣ ਉਹ ਗਾਹਕ ਆਉਂਦੇ ਨੇ ਤੇ ਤੁਸੀਂ 1.25 ਲੱਖ ਰੁਪਇਆ ਵੱਟ ਲੈਂਦੇ ਹੋ। ਹੁਣ ਜਿਹੜੇ ਗਾਹਕ ਨੇ ਤੁਹਾਨੂੰ ਉਹਨੇ ਰਿਲੈਕਸ ਕੀਤਾ, ਗਾਹਕਾਂ ਨੇ ਅੱਲਾ ਨੇ ਗਾਹਕ ਭੇਜੇ ਤੁਹਾਨੂੰ ਰਿਲੈਕਸ ਕੀਤਾ, ਹੁਣ ਉਹ ਗਾਹਕ ਕਾਮੇਡੀਅਨ ਨੇ ਨਹੀਂ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਪ੍ਰੋਬਲਮਸ, ਤੁਹਾਨੂੰ ਕੋ ਪੜ੍ਹਨਾ ਨਹੀਂ ਆਉਂਦਾ, ਤੁਸੀਂ ਕਿਤੋਂ ਜਾ ਕੇ ਕੁਝ ਸਿੱਖ ਲੈਂਦੇ ਹੋ, ਤੁਹਾਡੀ ਪ੍ਰੋਬਲਮ ਦੂਰ ਹੋ ਜਾਂਦੀ। ਕਿਸੇ ਬੰਦੇ ਨੇ ਬਾਹਰ ਜਾਣਾ, ਉਹ ਇੰਗਲਿਸ਼ ਕੋਰਸ ਕਰਦਾ, ਸਪੋਕਨ ਕੋਰਸ, ਹੁਣ ਜਿਹੜਾ ਉਹਨੂੰ ਕੋਰਸ ਕਰਾਉਂਦਾ ਉਹ ਉਹਦੀ ਜਾ ਕੇ ਬਾਹਰ ਉਹਨੂੰ ਯੂਜ਼ ਕਰਦਾ, ਉਸ ਕੋਰਸ ਕਰਾਉਣ ਵਾਲਾ ਡਾਕਟਰ ਆ, ਸੌਰੀ ਕਾਮੇਡੀਅਨ ਆ। ਜਦੋਂ ਤੁਹਾਨੂੰ ਦੁੱਖ ਟੈਨਸ਼ਨਾਂ ਪਰੇਸ਼ਾਨੀਆਂ ਘੇਰਦੀਆਂ ਨੇ, ਇੱਕ ਬੰਦਾ ਉਹਨੂੰ ਥੋੜਾ ਦੂਰ ਕਰਨ ਲਈ ਤੁਹਾਨੂੰ ਉਸਾਹ ਦਿੰਦਾ, ਉਹ ਕਾਮੇਡੀਅਨ ਕਿਉਂ ਆ? ਜ਼ਿੰਦਾਬਾਦ 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 ਇਨਕਲਾਬ। ਦੱਸੋ ਉਹ ਕਾਮੇਡੀਅਨ ਕਿਉਂ ਆ? ਉਹਨੂੰ ਤੁਸੀਂ ਆਪਣਾ ਕਿਉਂ ਨਹੀਂ ਤਬੀਬ ਮੰਨਦੇ? ਵੱਡੀ ਗੱਲ, ਇੱਥੇ ਨਹੀਂ ਲਾਣਾ ਨਾਲ, ਉਹਨੂੰ ਕਿਉਂ ਜੋਕਰ ਤੇ ਕਾਮੇਡੀਅਨ ਤੇ ਫਲਾਣਾ? ਤੇ ਮਰਾਸੀ ਤੁਹਾਡਾ ਉਹ ਉਸ ਜਗ੍ਹਾ ਦਾ ਇਲਾਜ ਕਰ ਰਿਹਾ, ਜਾਓ ਕਿਸੇ ਦੁਨੀਆ ਦੇ ਡਾਕਟਰ ਕੋਲ ਚਲੇ ਜਾਓ, ਜਾਓ ਕਿਸੇ ਟੀਚਰ ਕੋ ਚਲੇ ਜਾਓ, ਜਾਓ ਕਿਸੇ ਕੋ ਚਲ ਜਾਓ, ਨਹੀਂ ਕਰੇਗਾ ਇਲਾਜ। ਉਹਦਾ ਇਲਾਜ ਉਹ ਕਰੇਗਾ ਜਿਹਨੂੰ ਅੱਲਾ ਨੇ ਉਹ ਹੁਨਰ ਦਿੱਤਾ ਕਿ ਤੁਸੀਂ ਆਪ ਮੂੰਹੋਂ ਕਹਿੰਦੇ ਹੋ ਕਿ ਸਾਡਾ ਸਟ੍ਰੈਸ ਦੂਰ ਹੋ ਗਿਆ। ਦਰਦ ਦੂਰ ਕਰਨ ਵਾਲਾ ਡਾਕਟਰ ਹੈ, ਭੁਗਤਾਨ ਕਰਨ ਵਾਲਾ ਗਾਹਕ, ਭੁਗਤਾਨ ਠੀਕ ਕਰਾਉਣ ਵਾਲਾ ਗਾਹਕ, ਤੇ ਅਨਪੜ੍ਹ ਸੀ ਤੇ ਪੜ੍ਹਨਾ ਲਿਖਿਆ ਆ ਗਿਆ ਤੇ ਉਸਤਾਦ, ਤੇ ਤੁਹਾਡੀ ਸਟ੍ਰੈਸ ਦੂਰ ਕਰਨ ਵਾਲਾ ਮਰਾਸੀ। ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਇਨਕਲਾਬ। ਸਹੀ ਫਰੀਦ ਜੀ,
भूख जो होती है ना, जब एक इंसान अपने घर जाता है, आगे से 2-3 बच्चे भूखे बैठे होते हैं, उनकी जो भूख से शक्लें बनी होती हैं, उस शक्लों के एक्सप्रेशन से कॉमेडी निकलती है। वाह वाह वाह। जब आपने सफर करना हो, आपके पास किराया ना हो और आप 200 रुपया रक्शे का बचा के 5 किलोमीटर पैदल चलते हैं ना, तो आपके पांव सूजते हैं, उस सूजन से कॉमेडी निकलती है। हाय 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 हाय। वाकई। कॉमेडी को आप क्या समझते हैं सर? दुख तकलीफें सीरियस प्रोग्राम कॉमेडी के आगे कुछ भी नहीं है, जितनी कॉमेडी का दुख के साथ ताल्लुक है सर। वाह वाह। क्या क्या जब आप बसों में सफर करते हैं ना, तो किराया नहीं होता, तो आप कंडक्टर से, और आपकी एक वो चल रही होती है कि कंडक्टर आगे है तो मैं पीछे आ जाऊं, कंडक्टर थोड़ा पीछे आ रहा है तो मैं साहब ना आगे आ जाऊं। उस आपकी फिक्र जो होती है ना, और आपके जो चक्कर होते हैं, और उसमें से कॉमेडी निकलती है। बिल्कुल राइट। जब आपके घर में दूध वाले ने पैसे लेने आते हैं, तो आप सुबह उसको बाहर से ताला लगवा के अंदर बैठ जाते हैं, उस छुपने में से कॉमेडी निकलती है सर। राइट सर राइट। कभी देखा है आपने करोड़पति अरबपति बाप का बच्चा था, पढ़ लिख के कॉमेडियन बन गया? देखा कभी? बताएं कोई बताएं कॉमेडियन ऐसा। अमीर घर में पैदा हुआ, पढ़ लिख के एक बहुत बड़ा कॉमेडियन बन गया। सर आप पीछे जाएं किसी भी, आज आपको करोड़ों अरबोपति कॉमेडियंस लगेंगे पीछे। गोरा टॉम क्रूज की उतनी रिस्पेक्ट नहीं करेगा जितनी काम कॉमेडियन की करेगा। क्या बात। टॉम क्रूज की उतनी पेमेंट नहीं होगी जितनी एक हंसाने वाले की पेमेंट होती। वो समझता है कि ये जो काम कर रहा है, ये टॉम क्रूज, फलाना, आर्नल्ड, जैकी चैन, मुझे कोई नहीं कर सकता। जो सिर्फ खड़ा होकर हमें सहारा है, उसने आधा घंटा हमें भुला दिया दुख उसकी, वो उसकी। यहां पे सर, यहां पे नहीं, यहां पे कॉमेडियन को बहुत अजीब सा समझा जाता है। तो आप ये आपको मैं कह रहा हूं कि आपने इस बात को समझना है। कभी भी ये नहीं समझना कि कॉमेडियन जो होता है इसका मजाक से ताल्लुक है, जोकर पुणे से ताल्लुक है, इसका शुगल मेले से ताल्लुक है। सर नहीं, आप सीरियस पुना जो होता है ना, आप उसको सोच भी नहीं सकते जहां से कॉमेडी शुरू होती है। आपको क्या दुख है जी? ये हमें टेंशन है, परेशानी है, स्ट्रेस है, ये हो गया, वो हो गया, कारोबार में नुकसान हो गया, ये यही है ना सारा कुछ। जॉब नहीं मिल रही, रिश्ता नहीं मिल रहा। लेकिन सर कॉमेडी जहां से निकलती है आपकी सोच है। इसलिए 1 मिनट, अजानें हो रही हैं, बाकी बातें बाद में करते हैं। तो एक होर गल, मैं सारे जिन्ने भी हसाउण वाले ने उन्होंने वो कॉमेडियन नहीं, कॉमेडियन फ्री सब चंद लोग होए ने सिर्फ ਜਿਹੜੇ कॉमेडियन ने। ਆਪਾਂ नहीं ਆਪਾਂ तो किसी खाते जी नहीं, बड़े बड़े ਵੱਡੇ नाम ने। अमानुल्ला साहब, हाय हाय। मस्ताना साहब, ਵਾਹ ਵਾਹ। ठीक है जी, तारक जुए साहब, ਉਹ ਇੰਜ ਕਰਕੇ ਤਾਂ ਆਏ ਨੇ ਨਾ, ਤੇ ਉਹਨਾਂ ਨੂੰ ਇਹ ਨਹੀਂ ਵੀ ਉਹ ਸੇਮ ਉਹਦੀ ਕਾਪੀ ਆ ਤੇ ਉਹਦੀ ਕਾਪੀ ਆ, ਹੋਰਾਂ ਵੀ ਸਮਝ ਆ ਰਹੀ ਨਾ। ਤੇ ਉਹ ਉਹਨਾਂ ਨੇ ਆਪਣਾ ਇੱਕ ਮੁਕਾਮ ਥੰਬ ਬਣੇ ਨੇ, ਹੁਣ ਸਾਰੇ ਉਹਨਾਂ ਦੇ ਨਾਲ ਚਿੰਬੜੇ ਨੇ, ਉਹਨਾਂ 'ਚੋਂ ਥੋੜਾ ਥੋੜਾ ਆਪਣਾ ਹਿੱਸਾ ਲੈ ਲੈ ਕੇ ਤੇ ਕੰਮ ਕਰ ਰਹੇ ਨੇ। ਸਹੀ ਹੈ। ਉਹ ਚੰਦ ਲੋਕ ਹੀ ਸਰ ਹੁੰਦੇ ਨੇ। ਨਹੀਂ ਤੇ ਜੇ ਕਾਮੇਡੀਅਨ ਦੀ ਕੈਟਾਗਰੀ 'ਚ ਅੱਜ ਕੱਲ ਜੋ ਕੁਝ ਸਟੇਜ ਦਾ, ਮੈਂ ਸਿੱਧੀ ਗੱਲ ਕਾਮੇਡੀਅਨ ਤੈਨੂੰ ਕਹਿੰਦੇ ਜਿਹੜਾ ਹਸਾਉਂਦਾ ਯਾਰ, ਤੇ ਇਹਦੇ ਲੇਕਿਨ ਕਾਮੇਡੀਅਨ ਦੀ ਵੀ ਤੇ ਜਾਏ, ਮੇਰੀ ਗੱਲ ਸੁਣਨਾ, ਇੱਕ ਤੂੰ ਕਾਮੇਡੀਅਨ ਆ, ਫਿਲਮ ਦੇ ਵਿੱਚ ਐਕਟਰ ਆ, ਤੈਨੂੰ ਪੂਰਾ ਸਕ੍ਰਿਪਟ ਦਿੱਤਾ ਗਿਆ ਕਿ ਫਰੀਦ ਸਾਹਿਬ ਤੁਸੀਂ ਆਹ ਕਹਿਣਾ, ਇਹਨੂੰ ਆਹ ਗੱਲ ਕਹਿਣੀ, ਤੂੰ ਅੱਗੋਂ ਆਹ ਕਹਿਣੀ, ਤੂੰ ਆਹ ਕਹਿਣੀ, ਤੁਸੀਂ ਕਰ ਰਹੇ ਹੋ, ਦੇਖਣ ਵਾਲਿਆਂ ਨੇ ਤੁਹਾਨੂੰ ਦੋਵਾਂ ਨੂੰ ਕਾਮੇਡੀਅਨ ਸਮਝਣਾ। ਕਾਮੇਡੀਅਨ ਤੇ ਉਹ ਆ ਜਿਹਨੇ ਉਹ ਕ੍ਰੀਏਟ ਕਰਕੇ ਲਿਖ ਕੇ ਦਿੱਤਾ ਤੁਹਾਨੂੰ। ਹਾਂ ਵਾਹ ਵਾਹ। ਤੁਸੀਂ ਪਰਫਾਰਮਰ ਹੋ। ਇੱਕ ਕਾਮੇਡੀਅਨ ਹੋਵਾ ਕਿ ਉਹਨੂੰ ਕੋਈ ਨਹੀਂ ਕੁਛ ਦੱਸਦਾ, ਉਹ ਇੰਜ ਕਰਕੇ ਸਟੇਜ ਤੇ ਹੁੰਦਾ ਵਾ ਤੇ ਹਰ ਗੱਲ ਦਾ ਜਵਾਬ ਦੇ ਕੇ ਉਹ ਜਾਂਦਾ। ਨਾ ਉਹਨੂੰ ਵੜਨ ਤੋਂ ਪਹਿਲੇ ਪਤਾ ਹੁੰਦਾ ਵੀ ਇਹਨੇ ਮੈਂ ਅੰਦਰ ਜਾ ਕੇ ਕੀ ਕਹਿਣਾ ਸਟੇਜ ਤੇ। ਉਹਨੂੰ ਇਲਹਾਮ ਹੁੰਦਾ, ਉਹਨੂੰ, ਉਹ ਕ੍ਰੀਏਟਰ ਆ। ਸਮਝ ਆ ਰਹੀ ਨਾ? ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ, ਬਹੁਤ ਗੱਲਾਂ ਨੇ ਅਮਾਨੁੱਲਾ ਖਾਨ ਸਾਹਿਬ ਦੀਆਂ। ਦੁਨੀਆ ਨਿਊਜ਼ ਤੇ ਸਖਾਵਤ ਨਾਥ ਸਾਹਿਬ ਵੀ ਸੀ ਤੇ ਅਮਾਨੁੱਲਾ ਸਾਹਿਬ ਵੀ ਸੀ, ਸਾਰੇ ਕੰਮ ਕਰ ਰਹੇ ਨੇ। ਤੇ ਸਖਾਵਤ ਨਾਥ ਸਾਹਿਬ ਬਹੁਤ ਛੇੜਦੇ ਹੁੰਦੇ ਸੀ ਅਮਾਨ ਸਾਹਿਬ ਨੂੰ, ਜਾਣ ਕੇ ਨਾ, ਛੇੜੀ ਜਾਣਾ, ਬੋਲੀ ਜਾਣਾ, ਜੁਗਤਾਂ ਕਰੀ ਜਾਣੀਆਂ। ਤੇ ਹੁਣ ਇੱਕ ਜਗ੍ਹਾ ਤੇ ਕਿਤੇ ਇਵੈਂਟ ਹੋ ਰਿਹਾ ਤੇ ਉੱਥੇ ਦੁਨੀਆ ਨਿਊਜ਼ ਦੇ ਓਨਰ ਵੀ ਬੈਠੇ ਨੇ, ਸਾਰੇ ਬੈਠੇ ਨੇ, ਤੇ ਉੱਥੇ ਸਖਾਵਤ ਸਾਹਿਬ ਫੇਰ ਨਹੀਂ ਹਟ ਰਹੇ ਅਮਾਨ ਸਾਹਿਬ ਨੂੰ। ਤੇ ਉਹ ਨਾ, ਹੁਣ ਸਖਾਵਤ ਸਾਹਿਬ ਉੱਥੇ ਕੰਮ ਕਰਦੇ ਨੇ, ਪ੍ਰੋਗਰਾਮ 'ਚ ਤੇ ਪੈਸੇ ਵੀ ਲੈਂਦੇ ਨੇ, ਮਾਨ ਸਾਹਿਬ ਵੀ ਲੈਂਦੇ ਨੇ। ਤੇ ਹੁਣ ਮਾਨ ਸਾਹਿਬ ਨੇ ਉਹਨੂੰ ਜੁਗਤ ਦਾ ਜਵਾਬ ਨਹੀਂ ਦਿੱਤਾ, ਜਾਂ ਇਹ ਨਹੀਂ ਕਿਹਾ ਵੀ ਤੂੰ ਵੀ ਇੱਦਾਂ, ਹਾਲਾਂਕਿ ਉਹ ਦੇ ਸਕਦੇ ਸੀ, ਬੜਾ ਵੱਡਾ ਆਰਟਿਸਟ ਆ ਮਤਲਬ। ਲੇਕਿਨ ਉਹਨਾਂ ਨੇ ਨਾ ਇੱਧਰ ਨੂੰ ਮੂੰਹ ਕਰਕੇ ਕਿਹਾ,
ਮਾਲਕਾਂ ਨੂੰ ਮੂੰਹ ਕਰਕੇ ਕਿ ਭਾਜੀ ਤੁਸੀਂ ਉਹਨੂੰ ਐਵੇਂ 6 ਲੱਖ ਰੁਪਏ ਦੇਈ ਜਾਂਦੇ ਪ੍ਰੋਗਰਾਮ ਦਾ, ਉਹਨੂੰ ਤੇ ਆਦਤ ਆ ਜੁਗਤ ਕਰਨ ਦੀ ਹਾਏ ਹਾਏ ਕਿ ਤੁਸੀਂ ਨਾ ਵੀ ਪੈਸੇ ਦਿਓ, ਉਹਨੇ ਤੇ ਕਰਨੀ ਤੁਸੀਂ ਐਵੇਂ ਪੈਸੇ ਦੇਈ ਜਾਂਦੇ, ਉਹ ਤੇ ਆਦੀ ਆ, ਉਹਨੂੰ ਵੈਸੇ ਬਾਅਦ ਉਹਨੇ ਆਪਣਾ ਕੰਮ ਕਰੀ ਜਾਣਾ, ਪੈਸੇ ਕਾਹਤੇ ਦੇਣੇ ਤੁਸੀਂ। ਇਹ ਹੁਣ ਉਹਨਾਂ ਨੇ ਸਖਾਵਤ ਨੂੰ ਨਹੀਂ ਕੁਝ ਕਿਹਾ, ਸਹੀ ਗੱਲ। ਲੇਕਿਨ ਉਹਨਾਂ ਨੇ, ਔਰ ਸਖਾਵਤ ਭਾਜੀ ਵੀ ਉਹ ਇੰਨਾ ਮਜ਼ਾ ਲੈਂਦੇ ਸੀ ਮਾਨ ਸਾਹਿਬ ਦੀ ਇਸ ਗੱਲ ਦਾ ਜਾਣ ਕੇ। ਸਰ ਕਾਮੇਡੀਅਨ ਕੁਝ ਲੋਕ ਹੁੰਦੇ ਨੇ ਚੰਦ। ਮੇਰੇ ਉਸਤਾਦ ਜੀ ਮੈਂ ਇਹ ਕਹਿਣਾ ਚਾਹ ਰਿਹਾ, ਜਿਵੇਂ ਗੰਦੀ ਗੱਲ ਇੱਕ ਬੰਦਾ ਕਰਦਾ ਕਿ ਮਾਂ ਭੈਣ ਦੀ ਗੱਲ ਤੇ ਕਾਮੇਡੀ ਕਰਦੇ ਨੇ, ਮਾਜ਼ਰਤ ਇਹ ਹੈ ਹੀ ਹੈ ਨਾ ਸਾਡੇ ਮੁਆਸ਼ਰੇ 'ਚ, ਕਿਉਂ ਨਹੀਂ? ਨਾ ਤੂੰ ਨਾ ਕਰ ਇੱਦਾਂ ਦੀ ਇਹ ਗੱਲ ਨਾ ਕਰੇ, ਮੈਂ ਵੀ ਕਰ ਸਕਦਾ, ਲੇਕਿਨ ਇੱਥੇ ਜ਼ਰਫ ਇੱਦਾਂ ਦੇ ਨੇ ਕਿ ਜਿਹੜੇ ਸਾਡੇ ਤਲਕਾਂ ਲੈਣੇ ਨੇ, ਜਿਹੜੇ ਸਾਨੂੰ ਉਹਨਾਂ ਨੇ ਕਹਿਣਾ ਸਾਨੂੰ ਕਹਿ ਰਿਹਾ, ਇੱਥੇ ਇਹ ਵੀ ਰੌਲਾ ਨਾ, ਇਸ ਤੋਂ ਇਹਨੂੰ ਛੱਡ ਦੇ ਇਸ ਗੱਲ। ਕਾਮਨ ਨਹੀਂ ਰਹਿਣੀ, ਹਾਂ ਆਪਣੇ ਤੇ ਲਾਗੂ ਕਰ ਲੈਣੀ। ਤੂੰ ਦਿਲ ਕਰੇ ਸਿੰਧ ਦੇ ਕਿਸੇ ਬੰਦੇ ਨੂੰ ਕਹੀ ਜਾ ਜ਼ਹਿਨੀ ਤੌਰ ਤੇ, ਇਹਨਾਂ ਨੇ ਕਹਿਣਾ ਮੈਨੂੰ ਕਿਹਾ। ਵਾਕਈ ਸਹੀ। ਹਾਂ ਤੇ ਲਿਆਦਾ ਇਹ ਛੱਡ ਦਿਓ ਇਸ ਗੱਲ ਨੂੰ। ਤੇ ਸਰ ਹਾਂ, ਜਿਹੜੀ ਮੈਂ ਕਾਮੇਡੀ ਦੀ ਗੱਲ ਕਰ ਰਿਹਾ, ਉਹ ਇਹ ਨਹੀਂ ਹੁੰਦੀ ਕਿ ਤੇਰੀ ਭੈਣ ਦੀ, ਤੇਰੀ ਮਾਂ ਦੀ, ਇਹਦੀ ਮਾਂ ਦੀ, ਉਹਦੀ ਨਹੀਂ ਮੈਂ ਗੱਲ ਕਰ ਰਿਹਾ ਕਿ ਜਿਹੜੀ ਦੁੱਖਾਂ ਚੋਂ ਨਿਕਲਦੀ ਹੈ। ਹਾਂਜੀ ਸਰ ਦੁੱਖਾਂ ਚੋਂ, ਟੈਨਸ਼ਨਾਂ ਚੋਂ ਕਾਮੇਡੀ ਉਹ ਨਿਕਲਦੀ ਹੈ ਜਿਹੜੀ ਪਿਓ ਧੀ ਬਹਿ ਕੇ ਵੀ ਵੇਖ ਰਹੇ ਹੁੰਦੇ। ਪਿਓਰ ਕਾਮੇਡੀ। ਹਾਂਜੀ, ਵਾਹ। ਔਰ ਉਹਨਾਂ ਨੇ ਕਿਤੇ ਸੁਣੀ ਨਹੀਂ ਹੁੰਦੀ ਪਹਿਲੇ ਉਹ ਗੱਲ। ਸਰ ਸੁਣੀ ਗੱਲ ਦਾ ਤੂੰ ਕਿੱਦਾਂ ਹੱਸ ਪਏਗਾ? ਵਾਕਈ ਸਹੀ। ਅਗਰ ਤੇਰਾ ਸਟ੍ਰੈਸ ਦੂਰ ਕਰਨਾ, ਮੈਂ ਤੈਨੂੰ ਥੋੜਾ ਬਹਿਲਾਉਣਾ, ਤੈਨੂੰ ਸ਼ੁਗਲ ਕਰਨਾ, ਮੈਂ ਤੈਨੂੰ ਪੁਰਾਣੀਆਂ ਜੁਗਤਾਂ ਕਰੀ ਜਾ, ਕਦੀ ਵੀ ਨਹੀਂ ਹੋਏਗਾ ਤੂੰ। ਮੈਂ ਤੈਨੂੰ ਉਦੋਂ ਦੂਰ ਕਰਾਂਗਾ ਜਦੋਂ ਮੈਂ ਤੇਰੇ ਉਸ ਜਿੱਥੇ ਉਹ ਹੈਗਾ ਨਾ, ਉੱਥੇ ਐਸਾ ਭਰਮਾ ਪੰਚ ਮਾਰਾਂ ਕਾਮੇਡੀ ਦਾ ਕਿ ਉੱਥੋਂ ਉਹ ਤੇਰੀ ਦੁੱਖ ਰਿਲੀਜ਼ ਹੋਵੇ ਤੇ ਤੂੰ ਹੈਪੀ ਹੋਵੇਂ। ਉਹ ਉਦੋਂ ਹੀ ਹੋਣਾ ਵਾ ਜਦੋਂ ਮੈਂ ਨਵੀਂ ਗੱਲ ਕਰਨੀ। ਸਮਝ ਆ ਰਹੀ ਗੱਲ ਦੀ? ਸਹੀ ਹੈ। ਹਾਂਜੀ, ਹੁਣ ਤੂੰ, ਤੇਰੇ ਫੁੱਲ ਦਾੜ 'ਚ ਦਰਦ ਹੋ ਰਹੀ ਸੀ, ਮੈਂ ਕਰ ਲਾ, ਮੈਂ ਪਿਆ ਤੇਰੇ ਬਹੁਤ ਮਤਲਬ ਤੇਰਾ ਬੁਰਾ ਹਾਲ ਹੋਇਆ ਸੀ, ਤੇ ਤੂੰ ਇੰਝ ਕਰਕੇ ਕਹਿ ਰਿਹਾ ਉਸਤਾਦ ਜੀ 1000 ਰੁਪਇਆ ਦੇ ਦਿਓ ਮੈਂ ਦਾੜ ਕਢਾਉਣੀ, ਉਸਤਾਦ ਜੀ 1000 ਰੁਪਇਆ ਦੇ ਦਿਓ ਮੈਂ ਦਾੜ ਕਢਾਉਣੀ। 4 ਕੁ ਵਾਰੀ ਇਹਨੇ ਕਿਹਾ ਨਾ, ਤੇ ਮੈਂ ਜੇਬ 'ਚ ਹੱਥ ਪਾ ਕੇ ਮੈਂ ਕਿਹਾ ਸਾਲਿਆ ਦਾੜ ਨਹੀਂ ਕਢਾਉਣੀ, ਤੂੰ 1000 ਕਢਾਉਣਾ ਬਸ। ਤੇ ਫਰੀਦ ਸਾਹਿਬ ਨੇ ਦਾੜ ਛੱਡ ਦਿੱਤੀ ਹੈ ਤੇ ਹੱਸੀ ਜਾ ਰਹੇ ਨੇ। ਸਮਝ ਆ ਰਹੀ ਨਾ? ਤੇ ਉਹ ਹੁਣ ਮਕਸਦ ਗੱਲ ਕਰਨ ਦਾ ਇਹ ਹੈ ਕਿ ਬਸ ਇਦਾਂ ਹੀ ਆ ਹਿਸਾਬ ਕਿਤਾਬ। ਲਿਆਦਾ ਇਸ ਤੋਂ ਨਾ, ਇਹ ਬੜੀ ਜਾਨ ਚੜਾਈ ਅੱਗ। ਅੱਛਾ ਉਸਤਾਦ ਜੀ, ਮੈਂ ਨਾ ਰਸਤੇ 'ਚ ਆਣ ਡਿਆ ਸੀ, ਅਲੀ ਹਸਨ ਸਾਹਿਬ ਇੱਕ ਮਦਰਸੇ ਦੇ ਨਾ ਇਮਾਮ ਨੇ, ਤੇ ਉਹ ਚਲਾ ਰਹੇ ਪੂਰਾ ਮਦਰਸਾ, ਤੇ ਉਹ ਮੈਨੂੰ ਮਿਲੇ ਨੇ ਮਾਸ਼ਾਅੱਲਾ ਇਮਾਮਾ ਸ਼ਰੀਫ ਤੇ ਆਪਣੇ ਬੱਚੇ ਅੱਗੇ ਬਿਠਾਏ, ਤੇ ਉਹ ਨਾ ਮੈਨੂੰ ਮਿਲ ਕੇ ਕਹਿੰਦੇ ਨੇ ਕਿ ਯਾਰ ਇੱਕ ਮਿੰਟ ਜ਼ਰਾ ਮੈਨੂੰ ਇੱਕ ਸੈਲਫੀ। ਤੇ ਉਹਨਾਂ ਦੀ ਮੁਹੱਬਤ ਵਾ ਸੀ ਇਸ ਕਾਬਲ ਨਹੀਂ, ਲੇਕਿਨ ਉਹਨੇ ਲੈ ਕੇ ਤੇ ਬਾਅਦ 'ਚ ਕਹਿੰਦੇ ਯਾਰ ਮੈਂ ਇੱਕ ਗੱਲ ਕਰਨੀ ਸੀ ਕਿ ਤੁਹਾਡੇ ਪ੍ਰੋਗਰਾਮ 'ਚ ਅਸੀਂ ਅੱਜ ਤੱਕ ਇਹ ਨਹੀਂ ਫੀਲ ਕਰ ਸਕੇ ਕਿ ਅਸੀਂ ਮਤਲਬ ਕਿ ਕੋਈ ਗੰਦੀ ਗੱਲ ਜਾਂ ਕੋਈ ਐਸੀ ਗੱਲ ਜਿਹੜੀ ਫੈਮਿਲੀ 'ਚ ਬਹਿ ਕੇ ਨਾ, ਕਹਿੰਦਾ ਯਾਰ ਮੈਂ ਇਮਾਮ ਆ, ਮੈਂ ਆਲਮੇ ਦੀਨ ਆ, ਔਰ ਮੈਂ ਤੁਹਾਡਾ ਪ੍ਰੋਗਰਾਮ ਜਿਹੜਾ ਮੈਂ ਵੇਖਣਾ ਵਾ, ਤੇ ਮੈਨੂੰ ਜਿੱਥੇ ਜਿਸ ਫਾਰਮੈਟ ਤੇ ਕਹੋਗੇ ਮੈਂ ਤੁਹਾਨੂੰ। ਸਾਡੇ ਜਿਹੜੇ ਇੱਥੇ ਹੁੰਦੇ ਨੇ ਉਹ ਸਾਡੇ ਮੋਸਨ ਦੋਸਤ ਜਿਹੜੇ ਕਦੀ ਕੋਈ ਚੀਜ਼ ਦੇ ਜਾਂਦੇ, ਅੱਛਾ ਉਹ ਇਸ ਤਰ੍ਹਾਂ ਦੇ ਨੇ ਸਾਡੇ ਪਿਆਰ ਕਰਨ ਵਾਲੇ ਕਿ ਇੱਥੇ ਬੈਠੇ ਮੈਂ ਕਹਾਂ ਨਾ ਕਿ ਯਾਰ ਮੈਨੂੰ ਲੱਗਦਾ ਵਾ ਕਿ ਮੇਰੇ ਤੇ ਨਾ ਕੋਈ ਚੱਲ ਗਿਆ ਕੁਛ, ਉਹਨਾਂ ਨੇ ਕੁਛ ਨਹੀਂ ਕਰਨਾ। ਅਗਲੇ ਦਿਨ 2 ਪਾਣੀ ਦੀਆਂ ਬੋਤਲਾਂ ਸੂਰਜ ਬੱਕਰਾ ਪੜ ਕੇ ਦੇ ਗਏ ਮੈਨੂੰ। ਕਿਆ ਬਾਤ। ਮਿਲੇ ਵੀ ਨਹੀਂ, ਬਾਹਰੋਂ ਫੜਾ ਕੇ ਜਾਨੀ ਭਾਈ ਨੂੰ ਕਹਿਣਾ ਆਪ ਪੀ ਲਿਆ ਕਰ। ਵਾਹ ਵਾਹ। ਯਾਨੀ ਉਹ ਵੀ ਮਦਰਸਾ ਜੀ ਬਿਲਕੁਲ ਬਿਲਕੁਲ। ਤੇ ਫਿਰ ਉਹ ਆਪਣੇ, ਤੇ ਇਹ ਇਸ ਤਰ੍ਹਾਂ ਮੁਹੱਬਤ ਹੈ ਨਾ। ਜਦੋਂ ਮੈਂ ਡੱਬਿੰਗ ਕਰਦਾ ਸਾਂ, ਜਦੋਂ ਮੈਂ ਬੱਟ ਤੇ ਵੱਡੀ ਫਿਲਮ ਬਣਾਈ ਹੈ ਬਈ, ਰੱਬ ਗਵਾਹ ਵਾ ਕਿ ਮੈਨੂੰ ਪੂਰੀ ਫਿਲਮ 'ਚ ਨਹੀਂ ਰੈਫਰੈਂਸ। ਹਾਂ ਉਸ ਤੋਂ ਪਹਿਲੇ ਹਸ਼ਰ ਨਸ਼ਰ ਪ੍ਰੋਗਰਾਮ 'ਚ ਫਰੂਕ ਕੈਸਰ ਸਾਹਿਬ ਕਰਦੇ ਹੁੰਦੇ ਸੀ, ਲੇਕਿਨ ਉਹ ਬੜਾ ਸ਼ਾਰਟ ਜਿਹਾ ਹੁੰਦਾ ਸੀ, ਬਹੁਤ ਰਿਚ ਕਾਮੇਡੀ ਔਰ ਬਹੁਤ ਭਰਵਾਂ ਮਤਲਬ ਮੈਚ ਜੋੜ ਔਰ ਬੈਕਗਰਾਉਂਡ ਇੱਦਾਂ ਨਹੀਂ ਸੀ ਉਹ ਕਰਦੇ ਸੀ। ਲੇਕਿਨ ਮੇਰਾ ਰੱਬ ਗਵਾਹ ਵਾ ਕਿ ਮੈਂ ਬੱਟ ਭੱਟੀ ਸ਼ੁਰੂ ਤੋਂ ਐਂਡ ਤੱਕ ਮੈਂ ਜਿੰਨੇ ਉਹਦਾ ਡਾਇਲੋਗਸ ਬਣਾਏ ਨੇ, ਲਿਖੇ ਨੇ, ਬੋਲੇ ਨੇ, ਮੈਨੂੰ ਨਹੀਂ ਉਹ ਯਾਦ ਆਇਆ ਕਿ ਵੀ ਮੈਂ ਕਿਸੇ ਦੀ ਕਾਪੀ ਕਰ ਰਿਹਾ। ਮੈਨੂੰ ਆਪ ਨਹੀਂ ਸੀ ਪਤਾ ਮੇਰੇ ਕੋਲੋਂ ਕੀ ਹੋਈ ਜਾ ਰਿਹਾ। ਜਦੋਂ ਮੈਂ ਸਾਰਾ ਦਿਨ ਕਰਕੇ 5-6 ਮਿੰਟ ਦੀ ਰਾਤ ਨੂੰ ਦੇਖਦਾ ਸੀ ਤਾਂ ਮੈਂ ਆਪ ਕਹਿੰਦਾ ਯਾਰ ਇੱਕਦਮ ਹੀ ਸਮਝ ਆ ਰਹੀ। ਉਹਦੇ 'ਚ ਇੱਕ ਡਾਇਲੋਗ, ਗੱਲਬਾਤ, ਕ੍ਰੀਏਸ਼ਨ ਵਿਦਾਊਟ ਰਿਟਨ, ਵਿਦਾਊਟ ਕਿਸੇ ਗੱਲ ਦੇ, ਸਿਰਫ ਮਾਈਕ ਲੱਗਾ ਸੀ, ਮਾਊਸ ਹੱਥ ਤੇ ਇੱਥੇ ਉਹ ਕੀਬੋਰਡ, ਤੇ ਉਹ ਬਸ ਪਿੱਛੇ ਕਰੀ ਜਾਣਾ, ਤੇ ਉੱਥੇ ਹੀ ਆਮਦ ਹੋਣੀ ਹੈ ਤੇ ਉੱਥੇ ਹੀ ਬੋਲਣਾ। ਇਸੇ ਵਜ੍ਹਾ ਤੋਂ ਮੈਨੂੰ ਡਾਇਲੋਗ ਨਹੀਂ ਯਾਦ। ਕਿਸੇ ਫਿਲਮ ਦੇ ਕੋਈ ਬੰਦਾ ਕਹਿੰਦਾ ਸੁਣਾ, ਲਿਖੇ ਹੋਣ, ਯਾਦ ਕੀਤੇ ਹੋਣ ਤੇ ਮੈਨੂੰ ਯਾਦ ਰਹਿ ਜਾਣ। ਸਾਨੂੰ ਯਾਦ ਆ, ਚੰਦ ਯਾਦ ਰਹਿ ਗਏ ਨੇ ਕਿਉਂਕਿ ਉਹ ਫਿਲਮ ਦੀ ਬੋਲਣ ਵਾਲਾ ਕੰਮ ਆ ਸਾਰਾ। ਜੀ ਸਾਨੂੰ ਸਾਰੇ ਯਾਦ ਆ, ਤੇ ਆਵਾਮ ਨੂੰ ਵੀ ਬਹੁਤ ਯਾਦ ਆ। ਓਏ ਮੈਂ ਇੱਥੇ ਮੈਨੂੰ ਇੱਕ ਮੁੰਡਾ ਮਿਲਿਆ, ਉਹ ਕਹਿੰਦਾ ਭਾਈ ਸਾਹਿਬ ਆ ਮੁੰਡਾ ਵਾ, ਕਹਿੰਦਾ ਤੁਹਾਨੂੰ ਆਵਾਜ਼ ਸੁਣਾਏਗਾ ਤੁਹਾਡੀ। ਯਾਰ ਉਹ ਕਿਸਮ ਡਿਟੋ ਨੇ ਸਾਰੇ ਕਰੈਕਟਰਾਂ ਦੀ ਆਵਾਜ਼ ਐਕਸੈਂਟ ਸੁਣਾਇਆ, ਮੈਂ ਪਰੇਸ਼ਾਨ ਹੋ ਗਿਆ ਕਸਮ। ਮੈਂ ਕਿਹਾ ਯਾਰ ਕਿਆ ਕਹਿੰਦੇ। ਵਾਹ ਵਾਹ। ਠੀਕ ਹੈ ਨਾ? ਹਾਂਜੀ ਇਦਾਂ ਦੇ ਬੰਦੇ ਵੀ। ਹਾਂਜੀ। ਤੇ ਕ੍ਰੀਏਸ਼ਨ ਸਰ, ਕ੍ਰੀਏਸ਼ਨ ਚਾਚਾ ਦੇਖੋ, ਮੈਂ ਚਾਚਾ ਬੂਟਾ ਕੀਤਾ ਕੋਹਿਨੂਰ ਤੇ, ਅੱਜ ਤੱਕ ਦਾ ਕੋਹਿਨੂਰ ਦਾ ਸਭ ਤੋਂ ਹਿੱਟ ਪ੍ਰੋਗਰਾਮ। ਹਾਂਜੀ ਮਾਸ਼ਾਅੱਲਾ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਕੀਤਾ CTV ਤੇ ਮੈਂ ਡਬਿੰਗ ਕੀਤੀ। ਉਹਨਾਂ ਦੇ ਜਿਹੜੇ ਕਾਲੀਵੁੱਡ ਟੋਟੇ ਚੱਲਦੇ ਹੁੰਦੇ ਸੀ, ਉਹਨਾਂ ਦੇ ਸਭ ਤੋਂ ਜ਼ਿਆਦਾ ਚੱਲ ਰਹੇ।
ਠੀਕ ਹੈ, ਇਹ ਉਹਦੀ ਕਰਮ ਨਵਾਜ਼ੀ ਨਾਲ। ਉਸ ਤੋਂ ਬਾਅਦ ਮੈਂ ਕੀ ਕੀਤਾ, ਮੈਂ 7 ਨਿਊਜ਼ ਤੇ ਰੋਡ ਸ਼ੋਅ ਸ਼ੁਰੂ ਕੀਤਾ ਸੀ। 7 ਨਿਊਜ਼ ਦਾ ਇੱਕ ਬਿਹਤਰੀਨ ਪ੍ਰੋਗਰਾਮ ਸੀ। ਹਾਂਜੀ। ਫਿਰ ਮੈਂ 24 ਨਿਊਜ਼ ਤੇ 42 ਤੇ ਰੋਡ ਸ਼ੋਅ ਸ਼ੁਰੂ ਕੀਤਾ। ਉਹ ਤੁਹਾਡੇ ਸਾਹਮਣੇ ਹੀ ਹੈ ਵੀ ਕਿੱਦਾਂ ਦਾ ਸੀ। ਠੀਕ ਹੈ ਜੀ। ਅੱਛਾ, ਚਾਚੇ ਬੂਟੇ ਨਾਲ ਤੁਹਾਡੀ ਕੋਈ ਹੈ ਸੀ? ਬਹੁਤ ਮੇਰਾ ਪਿਆਰ ਸੀ। ਪਹਿਲੇ ਤਾਂ ਮੈਂ ਡਰਦਾ ਹੁੰਦਾ ਸੀ ਕਿਉਂਕਿ ਮੈਨੂੰ ਪਤਾ ਲੱਗਾ ਸੀ, ਕਹਿੰਦੇ ਸੀ ਇਹ ਬੰਦਾ ਮੈਨੂੰ ਲੱਭੇ ਸਹੀ ਕਿਤੇ। ਤੇ ਫਿਰ ਬਾਅਦ ਚ ਅੱਛਾ, ਪਹਿਲਾਂ ਤੁਸੀਂ ਸਟਾਰਟ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਸੀ ਕਿ ਨਹੀਂ, ਉਹਨਾਂ ਨੂੰ ਨਾ ਤੁਸੀਂ ਜਾਣਦੇ ਸੀ? ਨਹੀਂ, ਮੈਂ ਇੱਕ ਦਿਨ ਗਿਆ ਵਾਂ ਪੈਸੇ ਲੈਣ, ਥੋੜੇ ਜਿਹੇ ਪੈਸੇ ਹੁੰਦੇ ਸੀ 6-7 ਹਜ਼ਾਰ ਰੁਪਈਆ ਪ੍ਰੋਗਰਾਮ ਦਾ, ਤੇ ਉਹ 3-4 ਪ੍ਰੋਗਰਾਮ ਹੁੰਦੇ ਸੀ ਹਫਤੇ ਦੀ, 28 ਹਜ਼ਾਰ ਰੁਪਈਆ ਬਣਦਾ ਸੀ। ਤੇ ਉਹਦੇ ਵਿੱਚੋਂ ਵੀ 6 ਹਜ਼ਾਰ ਘਰ ਦਾ ਕਿਰਾਇਆ ਸੀ, 4 ਹਜ਼ਾਰ ਦਫ਼ਤਰ ਦਾ ਕਿਰਾਇਆ ਸੀ, 10,000 ਰੁਪਇਆ ਪੈਸੇ ਲੈਣ ਜਾਂਦੇ ਲੰਘ ਜਾਂਦਾ ਸੀ, ਕੋਈ 2-2, 4-4 ਹਜ਼ਾਰ ਬਿੱਲ ਆ ਜਾਂਦਾ ਸੀ। ਇਸ ਤਰ੍ਹਾਂ ਦਾ ਮਤਲਬ ਇੰਨਾ ਕੁ ਸੀ ਚਾਚਾ ਬੂਟੇ ਦਾ। ਤੇ ਉਹ ਮੈਂ ਉੱਥੇ ਗਿਆ ਤੇ ਮੈਂ ਬੈਠਾ ਤੇ ਉੱਪਰੋਂ ਆ ਗਿਆ ਚਾਚਾ ਬੂਟਾ, ਤੇ ਮੈਂ ਡਰ ਗਿਆ। ਤੇ ਹੁਣ ਉਹ ਵੀ ਖੜੇ ਇੱਥੇ ਚਾਚਾ ਬੂਟਾ ਤੇ ਮੈਂ ਵੀ ਬੈਠਾ ਤੇ ਸਾਹਮਣੇ ਉਹ ਵੀ ਬੈਠੇ ਨੇ ਅਕਾਊਂਟੈਂਟ, ਤੇ ਉਹਨੂੰ ਪਤਾ ਵਾ ਤੇ ਉਹ ਉਹਨੂੰ ਨਹੀਂ ਦੱਸ ਰਿਹਾ, ਤੇ ਮੈਨੂੰ ਮੇਰਾ ਉਹਨੂੰ ਨਹੀਂ ਮੈਂ ਤਾਂ ਦੇਖ ਲਿਆ ਕਿ ਚਾਚਾ ਬੂਟਾ, ਉਹਨਾਂ ਨੇ ਮੈਨੂੰ ਸ਼ਕਲੋਂ ਨਹੀਂ ਸੀ ਨਾ ਵੇਖਿਆ। ਤੇ ਉਹ ਈਜ਼ੀਲੀ ਆਏ ਨੇ, ਆ ਕੇ ਉਹ ਵੀ ਆਪਣੇ ਪੈਸੇ ਲੈਣ ਆਏ ਨੇ, ਲੈ ਕੇ ਲੂ ਕੇ, ਤੇ ਇਹ ਉਹਦੇ ਮੈਂ ਡਰਿਆ ਹੀ ਬੈਠਾ ਤੇ ਚਲੇ ਗਏ। ਉਹਨਾਂ ਨੂੰ ਪਤਾ ਹੀ ਨਹੀਂ ਕਿ ਆਹ ਕਰੈਕਟਰ ਬੈਠਾ ਜਿਹਨੂੰ ਮੈਂ ਲੱਭ ਰਿਹਾ। ਅੱਛਾ, ਪਹਿਲੀ ਫਿਰ ਮੁਲਾਕਾਤ ਕਿੱਦਾਂ ਹੋਈ? ਸ਼ਾਹ ਸਲੀਮ ਸਾਹਿਬ, ਸ਼ੇਖ ਸ਼ਾਹ ਸਲੀਮ। ਫਿਰ ਮੈਂ ਉੱਥੇ ਜਦੋਂ ਜੌਬ ਕਰ ਲਈ, ਫਿਰ ਉੱਥੇ ਹੀ ਸੀ। ਫਿਰ ਜਦੋਂ ਉਹਨਾਂ ਦੇ ਉਹ ਪ੍ਰੋਗਰਾਮ ਮੁੱਕ ਗਏ ਜਿਹੜੇ ਕਿ ਮਤਲਬ ਨਹੀਂ ਪਹਿਲੀ ਉਹਨਾਂ ਨੂੰ ਮੈਂ ਦੱਸਣ ਲੱਗਾ ਨਾ, ਉਹੀ ਦੱਸਣ ਲੱਗਾ ਨਾ ਕਿ ਪਹਿਲੇ ਪ੍ਰੋਗਰਾਮ ਉਹਨਾਂ ਦੇ ਆਲਰੇਡੀ ਰਿਕਾਰਡਡ ਸੀ ਜਿਨ੍ਹਾਂ ਦਾ ਮੈਂ ਡੱਬ ਕਰਦਾ ਸੀ। ਫਿਰ ਉਹ ਖਤਮ ਹੋ ਗਏ ਤੇ ਇੱਕ ਕਲਰਬਾਜ਼ੀ ਪ੍ਰੋਗਰਾਮ ਦਾ ਅਸੀਂ ਨਾਂ ਰੱਖਿਆ, ਜਿਹੜਾ ਅਸੀਂ ਸਪੈਸ਼ਲ ਸ਼ੇਖ ਸਾਹਿਬ ਨੂੰ ਬਿਠਾ ਕੇ ਕਰਾਉਣਾ ਸੀ। ਉਦੋਂ ਮੈਂ ਫਿਰ ਉੱਥੇ ਚਲਾ ਗਿਆ। ਫਿਰ ਉਦੋਂ ਮੇਰੀ ਪਹਿਲੀ ਮੁਲਾਕਾਤ ਹੋਈ ਕਿ ਜੀ ਇਹ ਉਹ ਬੰਦਾ ਵਾ ਤੇ ਇਹ ਉਹ, ਲੇਕਿਨ ਫਿਰ ਇੰਨਾ ਪਿਆਰ ਉਹਨਾਂ ਨਾਲ ਪੈ ਗਿਆ। ਮਤਲਬ ਨਹੀਂ, ਮੈਂ ਉਹ ਚਾਹੁੰਦਾ ਕਿ ਉਸਤਾਦ ਜੀ ਐਕਸਪ੍ਰੈਸ਼ਨ ਉਹਨਾਂ ਦੇ ਦੱਸੋ। ਨਹੀਂ, ਉਹ ਮੈਨੂੰ ਹੁਣ ਇੰਨੇ ਨਹੀਂ ਯਾਦ, ਲੇਕਿਨ ਇਹ ਆ ਕਿ ਵੀ ਉਹ ਮਿਲੇ ਸੀ ਤੇ ਨਾਰਮਲੀ ਗੱਲ। ਫਿਰ ਤੇ ਉਹ ਬਾਅਦ ਦੇ ਵਿੱਚ ਤੇ ਮੈਨੂੰ ਹਰ ਸ਼ੋਅ 'ਚ ਆ ਕੇ ਗਾਲਾਂ ਕੱਢਦੇ ਹੁੰਦੇ ਸੀ ਨਾ। ਉਹ ਤੇ ਫਿਰ ਉਹਨਾਂ ਨੇ ਕਹਿਣਾ ਵੀ ਤੂੰ, ਫਿਰ ਉਹਨਾਂ ਨੇ ਪਤਾ ਕੀ ਕਰਨਾ, ਫਿਰ ਉਹਨਾਂ ਨੇ ਦੇਖਣਾ ਕਿ ਯਾਰ ਇਹ ਨਾ ਜਦੋਂ ਮੈਂ ਚਾਹ ਦਾ ਘੁੱਟ ਪੀਣਾ ਨਾ, ਚਾਹ ਦਾ ਘੁੱਟ, ਤੇ ਇਹ ਉਹਦੇ ਤੇ ਆਵਾਜ਼ ਕੱਢਦਾ, ਤੇ ਮੈਂ ਹੁਣ ਚਾਹ ਨਹੀਂ ਪੀਣੀ, ਸੁੜਕੀ ਲਾਉਂਦੇ ਸੀ। ਤੇ ਹੁਣ ਬੈਠੇ ਨੇ ਇੱਕ ਸ਼ੋਅ ਦੇ ਵਿੱਚ, ਤੇ ਧਿਆਨ ਆਪਣੇ ਧਿਆਨ ਹੀ ਨਾ ਚਾਹ ਫੜੀ ਹੈ ਤੇ ਕਰਦੇ ਰੱਖ ਕੇ ਲਾਮਾ ਫੇਰ ਪੀ ਲਈ ਉਹਨੇ, ਫੇਰ ਉੱਤੇ ਡੱਬੀ ਕਰ ਦਿੰਦੀ। ਯਾਰ ਕੀ ਬਾਤ। ਤੇ ਇਹ ਵੀ ਤੁਸੀਂ ਸੋਚ ਕੇ ਯਾਰ ਬਹੁਤ ਵਧੀਆ। ਅੱਛਾ ਉਸਤਾਦ ਜੀ, ਉਹਨਾਂ ਦੀ ਕਹਿੰਦਾ ਮੈਂ ਫੇਰ ਪੀ ਲਈ ਆ, ਤੇ ਉਹਨੂੰ ਫੇਰ ਉਹਨੇ ਫੇਰ ਉੱਤੇ ਉਹਨਾਂ ਦੀ ਆਵਾਜ਼ ਬਦਲੀ, ਤੇ ਆਪਣੇ ਵੱਲੋਂ ਸੋਚਿਆ ਸੀ ਕਿ ਮੈਂ ਨਹੀਂ ਪੀਣੀ। ਅੱਛਾ, ਵੈਸੇ ਟੋਨ ਉਹਨਾਂ ਦੀ ਵੈਸੇ ਮੈਂ ਤੁਹਾਨੂੰ ਦੱਸਾਂ ਸਰ, ਸਾਰਾ ਹੀ ਮੇਰਾ ਕਮਾਲ ਨਹੀਂ ਸੀ, ਉਸ ਬੰਦੇ ਦੀ ਸ਼ਖਸੀਅਤ ਬੜੀ ਮਜ਼ੇਦਾਰ ਸੀ। ਇੰਜ ਨਹੀਂ ਹੋ ਸਕਦਾ ਕਿ ਤੂੰ ਬੈਠਾ ਪੱਥਰ ਦੇ ਮੂੰਹ ਇੰਜ ਕਰੀ ਜਾ ਤੇ ਮੈਂ ਉੱਤੇ ਨਹੀਂ। ਉਹਨਾਂ ਦਾ ਆਪਣਾ ਜਿਹੜੀ ਇੱਕ ਸੀ ਨਾ, ਉਹਨਾਂ ਦੀ ਫਿਜ਼ੀਕਲੀ ਉਹਨਾਂ ਦਾ ਮੂਵਮੈਂਟ, ਇਹ ਉਹ ਛੇੜਖਾਨੀ, ਮਤਲਬ ਇੰਜ ਕਰਕੇ ਉਹ ਇੱਕ ਮੇਕਅਪ ਵਾਲਾ ਖੜਾ ਨਾ, ਤੇ ਮੇਕਅਪ ਵਾਲਾ ਇੰਜ ਕਰ ਰਿਹਾ, ਤੇ ਉਹਨਾਂ ਨੇ ਇੰਜ ਉਹਨੂੰ ਜੱਫੀ ਪਾ ਲੈਣੀ, ਆਏ ਹਾਏ ਇੰਜ ਕਰਕੇ ਨਾ ਫੜ ਕੇ ਤੈਨੂੰ ਇੰਜ ਕਰੀ ਜਾਂਦਾ, ਉਹਨੂੰ ਕਹਿਣਾ ਇੱਥੋਂ ਵੀ ਕਰਦਾ, ਇੱਥੋਂ ਵੀ ਕਰ। ਯਾਨੀ ਹੁਣ ਇਹਦੇ ਤੇ ਮੈਨੂੰ ਮਾਰਜਨ ਮਿਲਦਾ ਸੀ। ਉਹ ਆਪ ਬੜੀ ਕਮਾਲ ਸ਼ਖਸੀਅਤ ਯਾਰ। ਇੱਕ ਸ਼ੋਅ ਦੇ ਵਿੱਚ ਸ਼ੋਅ ਚੱਲਦੇ ਚ ਉਹਨੇ ਸ਼ਰਟ ਚੇਂਜ ਕੀਤੀ ਉਹਨਾਂ ਨੇ। ਨਹੀਂ ਸ਼ਰਟ ਨਹੀਂ ਉਹਨਾਂ ਨੇ, ਆਹੋ ਉਹਨੇ ਕਿਹਾ ਯਾਰ ਕੋਈ ਸ਼ਰਟ ਵੇਖੋ ਯਾਰ। ਉਹਨੇ ਕਿਹਾ, ਉਹ ਮੁੰਡਾ ਆਇਆ ਕਹਿੰਦਾ ਉਹ ਗੱਲ ਸੁਣ ਆਹ ਸ਼ਰਟ ਲਾ ਕੇ ਦੇ। ਆਹੋ ਉਹ ਚੱਲਦੇ ਉਹ ਜੈਨੂਇਨ ਸੀ। ਆਹੋ ਉਹ ਜੈਨੂਇਨ ਸੀ ਨਾ। ਹਾਂ ਉਹ ਜੈਨੂਇਨ ਸੀ। ਅੱਛਾ, ਉਹ ਬੜਾ ਬਹੁਤ ਜੀਦਾਰ ਬੰਦਾ ਸੀ ਯਾਰ। ਅੱਛਾ, ਉਹਨਾਂ ਦੀ ਜੈਨੂਇਨ ਟੋਨ ਜਿਹੜੀ ਹੋਰ ਸੀ ਨਾ, ਜਿਵੇਂ ਬੋਲਦੇ, ਉਹ ਵੀ ਮੈਂ ਵਿੱਚ 1-2 ਸ਼ੋਆਂ 'ਚ ਰੱਖੀ ਹੈ। ਉਹ ਜਿਹੜਾ ਉਹ ਬੋਲਦੇ ਸੀ ਨਾ, ਨਾਜ਼ਰੀਨ ਅਸਲਾਮ, ਇਹ ਟਾਈਪ ਸੀ। ਹਾਂ, ਲੇਕਿਨ ਉਹ ਬੜਾ ਮਜ਼ਾ। ਤੁਸੀਂ ਉਹ ਜਦੋਂ ਉਹ ਕਹਿੰਦਾ ਸੀ ਨਾ ਕਿ ਉਹ ਭਾਈ ਗੱਲ ਸੁਣ, ਇੱਥੇ ਇਹ ਗੱਲ ਹੈ ਨਾ, ਤੇ ਤੁਸੀਂ ਕਹਿ ਰਹੇ ਵਾਹ ਯਾਰ, ਇਸ ਗੱਲ ਤੋਂ ਅਸੀਂ ਲੇਟਦੇ ਸੀ ਵੀ ਉਹ ਬੰਦਾ ਜਿੱਦਾਂ ਕੁਛ ਤੇ ਐਸੀਆਂ ਉਹਨਾਂ ਦੀਆਂ ਗੱਲਾਂ ਸੀ ਨਾ, ਉਹ ਮੈਂ ਡੱਬ ਕਰਕੇ ਵੀ ਬਾਅਦ 'ਚ ਮੈਂ ਕੁਰਸੀਆਂ ਤੋਂ ਡਿੱਗ ਪੈਂਦਾ ਹੁੰਦਾ ਸੀ, ਇਕੱਲਾ ਹੀ ਮੈਂ ਹੁੰਦਾ ਸੀ। ਤੇ ਮੈਂ ਬਾਅਦ 'ਚ ਦੇਖਣਾ ਉਹਨਾਂ ਦਾ ਇੱਕ ਸ਼ੋਅ ਸੀ ਜਿਹ 'ਚੋਂ ਕਹਿੰਦਾ ਕਿ ਚਾਚਾ ਬੂਟੇ ਮੈਨੂੰ ਐਕਟਿੰਗ ਦਾ ਸ਼ੌਕ ਆ, ਮੈਂ ਐਕਟਿੰਗ ਸਿੱਖਣੀ ਆ। ਤੇ ਉਹ ਕਹਿੰਦਾ ਮੈਂ ਸਿਖਾ ਦਿੰਦਾ ਤੈਨੂੰ, ਤੂੰ ਬਸ ਹੁਣੇ ਸਿੱਖ ਜਾਣੀ ਆ। ਉਹ ਕਹਿੰਦਾ ਚਲੋ ਦੱਸੋ ਜੀ। ਕਹਿੰਦਾ ਫਰਜ਼ ਕਰ ਤੇਰਾ ਪਿਓ ਮਰ ਗਿਆ, ਕਤਲ ਹੋ ਗਿਆ, ਤੇ ਕਹਿੰਦਾ ਠੀਕ ਹੈ, ਤੈਨੂੰ ਪਤਾ ਲੱਗਾ ਕਿ ਤੇਰੇ ਪਿਓ ਦੇ ਕਾਤਲ ਫਲਾਂ ਚੌਕ 'ਚ ਸਨੋਕਰ ਖੇਡ ਰਹੇ। ਠੀਕ ਹੋ ਗਈ। ਤੇ ਕਹਿੰਦਾ ਤੂੰ ਉੱਥੇ ਜਾਣਾ ਵਾ, ਤੇ ਤੂੰ ਉਹਨਾਂ ਨੂੰ ਕਹਿਣਾ ਓਏ ਕਾਤਲੋ। ਤੇ ਹੁਣ ਇੱਥੋਂ ਨਾ ਉਹ ਸ਼ੁਰੂ ਹੋ ਗਏ। ਤੇ ਹੁਣ ਉਹਦੇ 'ਚ ਇੱਕ ਨਿੱਕੀ ਜਿਹੀ ਗੱਲ ਆਈ ਕਿ ਨਾ ਉਹ ਕਹਿੰਦਾ ਕਿ ਓਏ ਮੇਰੇ ਪਿਓ ਦੇ ਉਹ ਕਾਤਲੋ। ਤੇ ਉਹ ਕਹਿੰਦਾ ਓਏ ਮੇਰੇ ਪਿਓ ਹੈ, ਰਾਮ ਨਾ ਕਹਿ, ਤੇਰੇ ਪਿਓ ਦੇ ਕਾਤਲ ਆ, ਪਿਓ ਇੱਜ਼ਤ ਵਾਲੀ ਅਦਬ ਨਾ ਬੋਲ, ਪਿਓ ਦੇ ਕਾਤਲ, ਪਿਓ ਅਦਬ ਵਾਲਾ ਹੁੰਦਾ ਵਾ, ਅਦਬ ਦੀ ਜਗ੍ਹਾ ਤੇ ਕਾਤਲ, ਆਰਾਮ ਨਾ ਕਹਿ।
ਉਹ ਹੁਣ ਕਹਿੰਦਾ ਓਏ ਮੇਰੇ ਪਿਓ ਯਾਰ ਕੀ ਖੂਬਸੂਰਤ ਕਹਿੰਦਾ ਓਏ ਮੇਰੇ ਪਿਓ ਦੇ ਉਹ ਕਾਤਲੋ। ਤੇ ਹੁਣ ਮੁਖਤਲਿਫ ਤਰੀਕੇ ਨਾਲ ਨਾ ਅੱਗੋਂ ਚਾਚੇ ਬੁੱਢੇ ਦਾ ਰਿਐਕਟ ਨਾ ਯਾਰ, ਉਹ ਕਹਿੰਦਾ ਨਾ ਓਏ ਕਾਤਲੋ ਓਏ, ਅੱਗੋਂ ਕਹਿੰਦਾ ਓ ਯਾਰ ਇੰਜ ਨਹੀਂ ਕਹਿਣਾ, ਇਹ ਕਿਹੜਾ ਜੰਮੂ ਵਿੱਚ ਚੱਲਿਆ ਮੈਂ, ਜੰਮੂ ਲਾ ਲਓ ਆਰਾਮ ਨਾਲ ਪਿਆਰ ਨਾਲ। ਉਹ ਹੁਣ ਐਂਡ ਤੇ ਇੱਥੇ ਤੱਕ ਉਹਨੂੰ ਲੈ ਆਉਂਦਾ ਵੀ ਉਹ ਕਹਿੰਦਾ ਹੈਲੋ ਕਾਤਲ ਅੰਕਲ, ਯਾਨੀ ਕਿ ਉਹਨੂੰ ਕਹਿੰਦਾ ਪਿਆਰ ਨਾਲ, ਹੋਰ ਪਿਆਰ ਨਾਲ, ਹੋਰ ਪਿਆਰ ਨਾਲ। ਯਾਰ ਇਹ ਟਰਮ ਹੈ ਵਾ ਕਿਤੇ ਦੁਨੀਆ ਦੇ ਵੀ ਉਹ ਕਹਿੰਦਾ ਓਏ ਮੇਰੀ ਮਾਂ, ਵਾ ਕਿ ਯਾਰ ਉਹ ਭੁੱਲ ਕੇ ਕਹਿੰਦਾ ਓਏ ਮੇਰੀ ਮਾਂ ਦੇ ਔਕਾਤ ਕੋਲ ਆ, ਮਾਂ ਵੀ ਮਰ ਗਈ। ਉਹ ਪਿਓ ਕਹਿਣਾ ਵਾ ਉਹ ਯਾਰ ਰੇਅਰ ਗੱਲ ਆ ਕਿ ਉਹਦਾ ਪਿਓ ਮਰਿਆ ਤੇ ਹੁਣ ਉਹਦਾ ਪਿਓ ਦਾ ਅਦਬ ਦੀ ਜਗ੍ਹਾ ਹੁਣ ਉਹਦੇ ਕਾਤਲ ਉਹਦੇ ਦੋਸਤ ਤੇ ਆ। ਉਹਨਾਂ ਨੇ ਪਿਓ ਮਾਰਿਆ ਵਾ ਤੇ ਪਿਓ ਅਦਬ ਦੀ ਜਗ੍ਹਾ ਕਹਿੰਦਾ ਤੇਰੇ ਪਿਓ ਮਾਰਿਆ ਉਹਨਾਂ ਨੇ, ਵਾਰੇ ਵਾਹ ਕਿ ਜਿਵੇਂ ਦੋਸਤ ਨਹੀਂ ਤੇ ਪਿਓ ਦੇ ਆਰਾਮ ਨਾਲ ਕਹਿ ਕਹਿੰਦਾ। ਪੱਟ ਪੱਟੀ 'ਚ ਨਾ ਹੋਟਲ ਦੀਆਂ ਬਿਲਡਿੰਗਾਂ ਤੇ ਕੈਮਰਾ ਵੱਜ ਰਿਹਾ ਤੇ ਆਵਾਜ਼ ਆ ਰਹੀ, ਸਾਂਗਲਾ ਹਿੱਲ ਤਹਿਸੀਲ ਲੰਦਨ। ਯਾਰ ਉਹ ਵੀ ਇੱਕ ਬਹੁਤ ਅਜੀਬ ਟਾਈਮ ਬਹੁਤ ਕਮਾਲ ਸਾਜੀ, ਕਮਾਲ ਸੀ ਉਹ, ਸ਼ਾਹਕਾਰ ਆ। ਬਹੁਤ ਕਮਾਲ। ਜੇ ਥੱਥਾ ਵੀ ਬਣਾਇਆ ਸੀ ਸਾਰ ਨੇ, ਨਾਮ ਬੜੇ ਅੱਛੇ ਵਿੱਚ ਚੰਗਾ ਰੱਖੇ ਹੈਗਾ ਆ। ਤੂੰ ਘੋੜਾ ਬੈਠਾ ਕੁੱਤਿਆਂ ਨੂੰ। ਉਹ ਕਮਰੇ ਦੇ ਬਾਹਰ ਇੱਧਰ। ਚਲੋ ਯਾਰ ਅਸੀਂ ਟੀ ਟਾਈਮ ਕਰ ਰਹੇ ਹਾਂ ਕਿ ਸ਼ੋਅ ਕਰੋ ਹੁਣ, ਕਿੱਧਰ ਚਲੇ ਗਏ ਤੁਸੀਂ? ਗੱਲ ਹੀ ਹੋਰ ਚੱਲੀ ਹਾਂ ਸਹੀ ਗੱਲ। ਸਾਜੀ ਫਰੀਦ ਫਾਦਰ ਦੇ ਤੇ ਸਾਰੀ ਦਿਹਾੜੀ ਮਸ਼ੂਕ ਨਾਲ ਫਿਰਦਾ ਰਿਹਾ। ਮੈਂ ਫਾਦਰ ਬਣ ਕੇ ਨਹੀਂ ਨਹੀਂ ਮੇਰਾ ਉਦਾਂ ਦੇਰ ਬੇਟੇ 14 ਫਰਵਰੀ ਤੇ ਇੱਕ ਕੁੱਤੇ ਦਾ ਪਿੱਛਾ ਕਰੀ ਹੈ। 2 ਮਿੰਟ 14 ਅਗਸਤ ਸੀ, ਕਹਿੰਦਾ 14 ਫਰਵਰੀ ਤੇ। ਚਲੋ ਜੇਰਾ ਉਹ ਮਾਮਾ 14 ਅਗਸਤ ਨੂੰ ਜ਼ਰਾ ਖੁਸਰੇ ਨਾਲ ਲੜਿਆ ਜੀ, ਰੋਂਗ ਟਰਨ ਦੇ ਸਟੇਟਸ ਲਾਈ ਜਾਂਦੇ ਸਾਰੇ ਦਾ। ਉਹ ਫਿਲਮ ਜਿਹੜੀ ਹੈ ਰੌਂਡਰ ਗੈਲਤ ਲੈ ਆ। ਉਹਦਾ ਆਪਣਾ ਕੁਝ ਜਾ ਕੇ ਵਿਗਾੜ ਮਰੇ, ਰੋਂਗ ਟਰਨ ਜੇ ਕੰਮ ਹੀ ਨਹੀਂ ਹੁੰਦਾ ਮਜ਼ਦੂਰਾਂ ਵਾਲਾ ਦਿਨ, ਸ਼ਰਾਬ ਪੀ ਕੇ ਫਿਰਦੇ। ਸੋਹਰੇ ਨਾਲ ਲੜੀ ਜਾਣ ਕਹਿੰਦਾ ਮੈਨੂੰ ਬੈਲੀ ਡਾਂਸ ਹੋਗਾ। ਉਹਦਾ ਕੀ ਹਿਸਾਬ ਉਹਦੇ ਨਾਲ? ਫਰੀਦ ਭਾਈ ਗੈਲਤ ਲੈ ਆ, ਉਹ ਪਾਉਂਦੇ ਨਹੀਂ। ਲਓ ਜੀ ਫਰੀਦ ਸਾਹਿਬ ਇਹ ਦੱਸੋ, ਠਹਿਰ ਜਾਓ ਕਿ ਮੈਨੂੰ ਹੁਣ ਗੱਲ ਹੋਰ ਪਾਸੇ ਸ਼ੁਗਲ ਬਾਅਦ ਚ ਕਰਦੇ। ਮਜ਼ਦੂਰ ਜਿਹੜਾ ਹੁੰਦਾ ਇਹਦੀ ਕੀ ਡੈਫੀਨੇਸ਼ਨ ਹੈ? ਤੂੰ ਮਜ਼ਦੂਰ ਦੀ ਕਰਦਾ, ਜਿਹੜੇ ਕੰਮ ਸ਼ੁਮ ਕਰਦੇ ਮਜ਼ਦੂਰ ਜਿਹੜੇ ਹੁੰਦੇ, ਇਹਦੀ ਡੈਫੀਨੇਸ਼ਨ ਕੀ ਹੋਣੀ ਮਜ਼ਦੂਰ? ਮੈਂ ਕਰਦਾ ਸਰ, ਹਾਂ ਦੱਸੋ। ਮਜ਼ੇ ਤੋਂ ਦੂਰ। ਨਹੀਂ ਉਹ ਇਹ ਤੇ ਨਹੀਂ ਲਫ਼ਜ਼ ਦੀ ਨਹੀਂ, ਇੱਕ ਵਰਕਿੰਗ ਦੀ, ਕਿ ਮਜ਼ਦੂਰ ਇੱਕ ਕੰਮ ਕਰ ਰਿਹਾ। ਜਿਹੜਾ ਬੰਦਾ ਉਜਰਤ ਤੇ ਯਾਨੀ ਦਿਹਾੜੀ ਦੀ ਨਹੀਂ ਮਜ਼ਦੂਰ ਦੀ ਇੱਕ ਸੋਚ ਹੁੰਦੀ ਨਾ, ਹਾਂਜੀ ਤੇ ਮਾਲਕ ਦੀ ਇੱਕ ਸੋਚ ਹੁੰਦੀ, ਹਾਂਜੀ ਠੀਕ ਹੈ ਨਾ? ਇਹ ਦੋਵਾਂ ਬੰਦਿਆਂ 'ਚ ਕੀ ਫਰਕ ਹੈ? ਯਾਨੀ ਮਜ਼ਦੂਰ ਜਿਹੜਾ ਬੰਦਾ 20 ਸਾਲ ਤੋਂ ਮਜ਼ਦੂਰੀ ਕਰੀ ਜਾ ਰਿਹਾ, ਹਾਂਜੀ, ਉਹ ਕਿਉਂ ਮਜ਼ਦੂਰੀ ਕਰੀ ਜਾ ਰਿਹਾ? ਉਹ ਕਿਉਂ ਨਹੀਂ ਅਮੀਰ ਹੋਇਆ? ਸਾਰਾ ਮਹਿਦੂਦ ਸੋਚ ਹੁੰਦੀ ਉਹਦੀ, ਮਹਿਦੂਦ ਸੋਚ ਹੁੰਦੀ ਬਸ ਕਿ ਮੈਂ ਮਜ਼ਦੂਰੀ ਕਰਨੀ। ਨਹੀਂ ਸਹੀ, ਮੈਂ ਤੁਹਾਨੂੰ ਦੱਸ ਸਹੀ ਕਹਿ ਰਿਹਾ। ਮਜ਼ਦੂਰ ਕਿਸੇ ਇਨਸਾਨ ਨੂੰ ਨਹੀਂ ਕਿਹਾ ਜਾਂਦਾ। ਹਾਂਜੀ, ਮੁਲਾਜ਼ਮ, ਗੁਲਾਮ, ਮਜ਼ਦੂਰ ਕਿਸੇ ਇਨਸਾਨ ਦਾ ਨਾਂ ਨਹੀਂ ਹੈਗਾ, ਸਿਰਫ ਇੱਕ ਸੋਚ ਦਾ ਨਾਂ। ਹਾਂਜੀ, ਇਨਸਾਨ ਦਾ ਨਾਂ ਨਹੀਂ ਹੈਗਾ। ਯੈਸ, ਇਹ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਅੱਛਾ ਉਸਤਾਦ ਜੀ ਵੈਸੇ ਇਹ ਵੀ ਗੱਲ ਸਹੀ ਹੈ, ਕੋਈ ਵੀ ਮਜ਼ਦੂਰ ਆਪਣੀ ਉਹ ਸੋਚ ਚੇਂਜ ਕਰ ਲਵੇ, ਉਹ ਮਾਲਕ ਬਣ ਸਕਦਾ। ਬਣ ਸਕਦਾ। ਇਹ ਰੱਬ ਦੀ ਤਕਸੀਮ ਅਸੀਂ ਕਹਿ ਸਕਦੇ ਹਾਂ ਕਿ ਬੰਦੇ ਨੂੰ ਜੇ ਸੋਚ ਨਹੀਂ ਨਾ ਆਈ ਤੇ ਇਹ ਵੀ ਕੈਟਾਗਰੀ ਦੁਨੀਆ ਤੇ ਹੋਣੀ। ਅਰੇ ਯਾਰ ਫਰੀਦ ਸਾਹਿਬ ਇਹ ਬਾਤ ਨਿਕਲੇਗੀ ਤਾਂ ਬਹੁਤ ਦੂਰ ਤੱਕ ਜਾਏਗੀ ਪਲੀਜ਼। 5% ਦਾ ਰੱਬ ਨੇ ਇੰਨਾ ਕੁਝ ਦੇ ਕੇ ਇਨਸਾਨ ਨੂੰ ਏਡਾ ਵੱਡੀ ਤਖਲੀਕ ਬਣਾ ਕੇ, ਦਿਮਾਗ ਬਣਾ ਕੇ, ਤੇ ਉਹਨੇ ਥੋੜਾ ਆਜ਼ਾਦ ਵੀ ਛੱਡਿਆ ਹੈ ਕਿ ਤੂੰ ਇਹਦੇ ਨਾਲ ਕੰਮ ਲੈ ਤੂੰ। ਅਸੀਂ ਹਰ ਗੱਲ ਜਿਹੜਾ ਕਰਦੇ ਨੇ ਅਸੀਂ ਉਹਦੇ ਤੇ ਪਾਈ ਜੰਨੇ। ਨਹੀਂ ਤੇ ਹੁਣ ਦੁਨੀਆ ਤੇ ਸਾਰੇ ਮਾਲਕ ਵੀ ਨਹੀਂ ਹੋ ਸਕਦੇ। ਓਏ ਅੱਲਾ ਦੇ ਬੰਦੇ, ਤੈਨੂੰ ਇੱਕ ਬੰਦਾ ਕਹਿੰਦਾ ਯਾਰ ਤੂੰ ਆ ਚੀਜ਼ 2 ਕਰਕੇ ਲੈ ਜਾ, ਤੂੰ 5 ਚੁੱਕ ਕੇ ਤੁਰੇ ਜਾ ਰਹੇ ਹੋ, ਡਿੱਗਦੀ ਤੇਰਾ ਪੈਰ ਤੇ, ਤੂੰ ਕਹਿੰਦਾ ਜੀ ਮੇਰੇ ਮੁਕੱਦਰ 'ਚ ਸੱਟ ਸੀ। ਹਾਂਜੀ, ਇਹ ਹਰ ਗੱਲ ਅਸੀਂ ਅੱਲਾ ਤੇ ਪਾਈ ਜਾ ਰਹੇ ਹਾਂ। ਉਸਤਾਦ ਜੀ ਇੱਕ ਫੈਕਟਰੀ 'ਚ ਅਗਰ 10 ਬੰਦੇ ਕੰਮ ਕਰ ਰਹੇ ਨਾ, ਮਜ਼ਦੂਰ 10, ਉਹਨਾਂ 'ਚੋਂ ਉਹ ਬੰਦਾ ਜਿਹੜਾ ਦੇਖ ਰਿਹਾ ਯਾਰ 3 ਵਜ ਗਏ 5 ਵਜਣ ਤੇ ਮੈਂ ਨਿਕਲਾਂ, ਉਹਨੂੰ ਕੋਈ ਗਰਜ਼ ਨਹੀਂ ਕਿ 5 ਵਜਣੇ ਉਹਨੇ ਜਿੱਥੇ ਦਾ ਕੰਮ ਆ ਉੱਥੇ ਛੱਡਣਾ ਤੇ ਉਹਨੇ ਕਹਿਣਾ ਸਲਾਮ ਅਲੈਕਮ ਜੀ। ਉਹ ਮਜ਼ਦੂਰ ਹੁੰਦਾ। ਜਿਹੜਾ ਉਹ ਹੀ ਸੋਚਦਾ ਕਿ ਨਹੀਂ ਯਾਰ ਮੈਂ ਕੰਮ ਖਤਮ ਕਰਕੇ ਜਾਣਾ, ਇਹ ਸਾਰੀ ਡਿਊਟੀ ਹੈ, ਸੁਬਾਹ ਆ ਕੇ ਵੀ ਤੇ ਕਰਨਾ, ਜਾਂ ਕੀ ਇਹ ਮੈਂ ਇੰਨਾ ਕੁ ਹਿਸਾਬ ਰੱਖਾਂ ਵੀ ਮੇਰਾ ਟਾਈਮ ਮੁੱਕ ਗਿਆ ਤੇ ਮੈਂ ਖਤਮ ਕਰਕੇ ਜਾਣਾ, ਚਾਹੇ ਮੈਨੂੰ 8 ਵਜਣ 9 ਵਜਣ। ਉਹ ਮਜ਼ਦੂਰ ਨਹੀਂ ਹੁੰਦਾ, ਉਹ ਸਟਰਗਲ ਕਰ ਰਿਹਾ ਹੁੰਦਾ। ਉਹਨੂੰ ਤੁਸੀਂ ਕਹਿ ਰਹੇ ਹੋ ਸਟਰਗਲ ਦੇ ਵਿੱਚ ਆ, ਬੇਸ਼ੱਕ ਮਜ਼ਦੂਰਾਂ 'ਚ ਆ, ਲੇਕਿਨ ਉਹਦੀ ਡੈਫੀਨੇਸ਼ਨ ਮੈਂ ਮਜ਼ਦੂਰ ਨਹੀਂ ਕਹਿੰਦਾ, ਮੈਂ ਸਟਰਗਲ ਕਹਿੰਦਾ। ਉਹ ਸਟਰਗਲ ਕਰ ਰਿਹਾ। ਔਰ ਉਹ ਜਿਹੜੇ 5 ਵਜੇ ਜਾਣ ਵਾਲੇ, ਤੁਸੀਂ 20 ਸਾਲ ਬਾਅਦ ਵੀ ਦੇਖਣਾ, ਉਹ 5 ਵਜੇ ਉਹਨਾਂ ਨੂੰ ਫਿਕਰ ਪਈ ਹੋਗੀ ਮੈਂ ਜਾਣਾ। ਉਹ ਜਿਹੜਾ ਬੰਦਾ ਉਹ ਦਿਲ ਕਰੇ ਉਹਨਾਂ ਦੇ ਉੱਤੇ ਮਾਲਕ ਲੱਗਾ ਹੋਵੇ। ਹਾਂਜੀ, ਇਦਾਂ ਹੀ ਜੀ। ਵਾਹ, ਸਮਝ ਆ ਰਹੀ ਹੈ ਜੀ? ਅੱਲਾ ਦੇ ਉਸਤਾਦ ਜੀ ਸਾਡਾ ਇੱਕ ਦੋਸਤ ਆ ਸ਼ੇਖ ਅਹਿਮਦ ਉਸਤਾਦ ਜੀ, ਉਹ ਹਾਂ ਚੱਲ ਰਹਿਣ ਦੇ ਕੋਈ ਨਹੀਂ। ਅੱਛਾ ਤੂੰ ਕੀ ਕਹਿ ਰਿਹਾ ਸੀ? ਗੈਲਤ ਲੈ ਆ ਭਾਈ ਫਰੀਦ। ਗੈਲਸ ਲੈ ਆ। ਹਾਂਜੀ, ਉਹ ਜਿਹੜਾ ਪਾਉਂਦੇ ਨਹੀਂ ਇੱਥੋਂ ਸ਼ੈਲ ਦੇ ਨਾਲ, ਇੰਨਾ ਹਾਰਡ ਲੈ ਆ ਉਹਨੇ, ਪੈਂਟ ਇੱਥੇ ਤੱਕ ਲਿਆਂਦੀ। ਇੱਥੋਂ ਭਾਈ ਫਰਜ਼ ਕੱਢ ਕੇ ਉਹਨੂੰ ਦੇ ਦਿੰਦਾ। ਕਿਤੋਂ? ਇੱਥੋਂ ਫਰਜ਼ ਕੱਢ ਕੇ ਦੇ ਦਿੰਦਾ।
ਯਾਨੀ ਉਹ ਐਡੀ ਛੋਟੀ ਤੇ ਐਡੀ ਉਹ ਛੋਟੀ ਲੈ ਕੇ ਉਹਨੇ ਪੈਂਟ ਇੱਥੇ ਕਰ ਤੇ ਇੱਥੋਂ ਪਰਸ ਕੱਢ ਦੇ ਓਏ ਪੈਂਟ ਦੀ ਪਿਛਲੀ ਜੇਬ ਪੈਂਟ ਇਹਨੇ ਵੀ ਗੈਲਸ ਲਿਆਂਦਾ ਤੇ ਉਹ ਥੋੜਾ ਜਿਹਾ ਖੁੱਲਾ ਸੀ ਸ਼ਰਟ ਲਾਉਂਦੇ ਤੇ ਨਾਲ ਪਿੱਛੋਂ ਸਰਾਣੇ ਕੱਢਣ ਦੇ ਉਹ ਲੈਵਲ ਕੀ ਗੈਲਸ ਕੀ ਮੀਨ? ਓਏ ਇੱਥੇ ਨਹੀਂ ਪਾਇਆ ਉਹਦਾ ਦੋ ਇੱਥੇ ਛੋਟੀਆਂ ਲਾ ਕੇ ਅਕਸਰ ਅੱਛਾ ਗੈਲਸ ਲੈਣ ਗਿਆ ਇਹਨੂੰ ਜੈਕ ਗੈਲਸ ਨਹੀਂ ਇੱਕ ਪਲੇਅਰ ਗੈਲਸ ਨਹੀਂ ਲੱਭਾ ਇਹਨੂੰ ਤੇ ਸਾਈਕਲ ਦੀ ਟੂਬ ਕੱਟ ਕੇ ਲਾਈ ਇੱਥੋਂ ਪਈ ਟੂਟੀ ਵੀ ਬਾਹਰ ਆਈ ਇੱਥੇ ਟੂਟੀ ਵੀ ਪਾ ਇੱਕ ਬੰਦੇ ਨੂੰ ਜੱਫੀ ਪਈ ਤੇ ਟੂਟੀ ਸਾਈਕਲਾਂ ਤੇ ਜਾ ਕੇ ਤਾਂ ਯਾਰ ਆ 30 ਕਰ ਦੇ ਪਿੱਛੋਂ ਯਾਰ ਪੱਕੇ ਗੈਲਸ ਪਾ ਕੇ ਨਾ ਇੱਥੇ ਤੇ ਕਿਤੇ ਰਾਜ ਨਾਨ ਲਈ ਮੰਡੀ ਦੇ ਤੇ ਇੱਥੇ ਨਾਨ ਲਾਏ ਨੇ ਗੈਲਸ ਦੇ ਵਿੱਚ ਗੈਲਸ ਪਾ ਕੇ ਫਿਰਨ ਦੇ ਨਾਲ ਗਮਲੇ ਬੰਨੇ ਆ ਘਰ ਤੇ, ਉਹ ਪਲਾਸਟਿਕ ਦੇ ਹੁੰਦੇ ਆ, ਉਹਨੂੰ ਨਹੀਂ ਗੈਲਸ ਪਾ ਕੇ ਤੇ ਇੱਕ ਲੱਥ ਗਿਆ ਤੇ ਇੱਕ ਸਾਈਡ ਤੋਂ ਪੈਂਟ ਮਾਰੀ ਥੱਲੇ ਆਈ ਅੱਛਾ ਇਹ ਸਟਾਈਲ ਸੀ। ਹਾਂ ਬੜਾ ਖੂਬਸੂਰਤ ਅੱਜ ਵੀ ਹੈਗਾ ਵਾ। ਹਾਂਜੀ ਗੈਲਸ ਪਾ ਲਿਆ ਤੇ ਉੱਤੋਂ ਚਾਦਰ ਲੈ ਕੇ ਫਿਰ ਹੁੰਦੇ ਲੈ ਬਲ ਦਹਾ ਤਾਂ ਸਹੀ ਤੂੰ ਮੇਰੀ ਮਰਜ਼ੀ ਆ ਕੀ ਹੁੰਦਾ ਦੱਸ। ਅੱਛਾ ਮੈਂ ਮਜ਼ਦੂਰੀ ਕੀਤੀ ਬੜੀ ਹਾਰਡ ਉਸਤਾਦ ਜੀ ਬਟਾਲਾ ਵੇਟ ਥ੍ਰੈਸ਼ਰ ਚ। ਮੈਨੂੰ ਸਾਰੇ ਵੇਖ ਕੇ ਮਤਲਬ ਲੋਕ ਕਹਿੰਦੇ ਹੁੰਦੇ ਸੀ ਕਿ 버ਗਰ ਫੈਮਿਲੀ ਦਾ ਬੱਚਾ ਹੈ ਤੇ ਆ ਗਿਆ ਯਾਨੀ ਭਾਣ ਉਹਨਾਂ ਨੇ ਦੇਖਿਆ ਵੀ ਜ਼ਿੰਦਗੀ 'ਚ ਕਦੀ ਕੁਝ ਪੱਕਾ ਨਹੀਂ, ਕਦੀ ਅੱਧਾ 버ਗਰ ਫੜਿਆ, ਕਦੀ ਇੱਕ 버ਗਰ ਫੜਿਆ, ਚਾਰ ਭਰਾ ਇੱਕੋ 버ਗਰ ਚਾਰ ਤੇ ਉਹਨਾਂ ਨੇ 버ਗਰ ਫੈਮਿਲੀ ਉਹਨਾਂ ਨੇ ਬਰਗਰ ਬਸ ਕਰ ਦੇ ਇੱਕ ਪੀਜ਼ਾ ਲਿਆਂਦਾ ਇਹਨਾਂ ਨੇ ਵੱਡੀ ਤੇ ਉਹਦੇ ਨਾਲ ਇੰਨੇ ਸਟੇਟਸ ਖਿੱਚੇ ਇੰਨੀਆਂ ਤਸਵੀਰਾਂ ਖਿੱਚੀਆਂ ਉਹ ਆਕਰ ਗਿਆ ਭਾਈ ਉੱਤੇ ਪਿਆ 40-50 ਦਿਨ ਵੀ ਉਹਦੇ ਨਾਲ ਹੀ ਲੱਗ ਗਏ ਨੇ, ਉਹ ਕਾਲਾ ਹੋਣਾ ਸ਼ੁਰੂ ਹੋ ਗਿਆ। ਯਾਰਾਂ ਦੋਸਤਾਂ ਨਾਲ ਪੈਸੇ ਪਾ ਕੇ ਪੀਜ਼ਾ ਮੰਗਾਇਆ ਤੇ ਇਹਨੇ ਸਭ ਤੋਂ ਘੱਟ ਪਾਏ ਸੀ, ਉਹਨਾਂ ਨੇ ਕੰਡੇ ਇਹਨੂੰ ਦੇ ਦਿੱਤੇ ਕੰਡੇ ਉੱਤੇ ਮਹਿਰ ਮਾਵੇ। ਨਹੀਂ ਸਾਰੇ ਕਹਿੰਦੇ ਸੀ ਕਿ 버ਗਰ ਫੈਮਿਲੀ ਦਾ ਬੱਚਾ ਵਾ। ਓਏ ਆਹੋ ਯਾਰ ਇਹਨੂੰ ਕੇਪੀ ਕੇ ਭੇਜ ਦਿਓ। ਨਹੀਂ ਕਹਿੰਦੇ ਸੀ ਕਿ ਯਾਰ ਇਹ ਵਿਚਾਰਾ ਨਾ ਮੁਸ਼ਕਲ 'ਚ ਪਾ ਕੇ ਕੋਈ ਪ੍ਰੋਬਲਮ ਹੋਣੀ ਆ, ਯਾਨੀ ਉਹਦਾ ਉਹ ਸਾਰੇ ਲੱਗਦੇ ਸੀ ਕਿ ਵਿਚਾਰੇ ਮਜ਼ਦੂਰ ਆ। ਮੈਂ ਲੱਗਦਾ ਨਹੀਂ ਸੀ, ਮੈਂ ਬਟਾਲਾ ਤੂੰ ਹੈ ਸੀ, ਉਹ ਲੱਗਦੇ ਸੀ ਤੂੰ ਹੈ ਸੀ। ਤੂੰ 버ਗਰ ਫੈਮਿਲੀ ਦਾ ਨਹੀਂ ਬੇਟਾ, ਤੂੰ ਦਾਲ ਫੈਮਿਲੀ ਦਾ। ਬਲਕਿ ਇੰਜ ਘਸੁੰਨ ਮਾਰ ਕੇ ਪਿਆਜ਼ ਫੇਕ ਕੇ ਰੋਟੀ ਖਾਂਦੇ ਵੇਖਿਆ ਮੈਂ ਤੈਨੂੰ। ਨਹੀਂ ਉਹ ਇਹ ਗੱਲ ਸ਼ਕਲ ਸੂਰਤ 버ਗਰ ਫੈਮਿਲੀ ਭਲਾ ਕੀ ਹੁੰਦੇ ਨੇ, ਸਵੇਰ ਬੱਚੇ ਇੰਜ ਉੱਠਦੇ ਆਪੇ ਹੀ ਕਾਲਜ ਨੂੰ ਗੱਡੀ ਕੱਢ ਕੇ ਜਾ ਰਹੇ। ਭਾਈਜਾਨ ਇਹਨੂੰ ਸਿਗਰਟ ਲੱਗੇ ਕਿਦਾਂ ਭਲਾ? ਇਹ ਸਿਗਰਟ ਨਹੀਂ ਸੀ ਪੀਂਦਾ। ਅੱਛਾ ਜੀ। ਇਹਨੇ ਜਿਹੜਾ ਕੰਮ ਨਹੀਂ ਕੀਤਾ ਦੱਸਦਾ, ਕਹਿੰਦਾ ਮੈਂ ਸਿਗਰਟ ਵੇਚਦਾ ਹੁੰਦਾ ਸਾਂ। ਪਾਣ ਅਗਲੇ ਕਹਿੰਦਾ ਪਹਿਲੇ ਪੀ ਕੇ ਦਿਖਾ, ਕੁਝ ਹੁੰਦਾ ਤਾਂ ਨਹੀਂ। ਇਹ 2.5-3 ਡੱਬੀਆਂ ਸਿਰਫ ਚੈੱਕ ਕਰਾਉਣ ਦੇ ਚੱਕਰ 'ਚ ਪੀ ਹਲਕੇ ਬਾਂਦਰ ਹੋ ਗਿਆ ਸੀ। ਉਸ ਤੋਂ ਬਾਅਦ ਸਿਗਰਟਾਂ ਦਾ ਕੰਮ ਛੱਡ ਦਿੱਤਾ, ਲੇਕਿਨ 2 ਡੱਬੀਆਂ ਦੀ ਰੁਟੀਨ ਹੋਈ ਹੈ ਯਾਰ। ਮੈਂ ਜਦੋਂ ਡੱਬੀਆਂ ਦਾ ਕੰਮ ਛੱਡਿਆ ਨਾ, ਸਾਲ ਇਹਦੇ ਨੱਕ 'ਚੋਂ ਧੂਆਂ ਨਿਕਲਦਾ। ਆਹੋ ਸਹੀ ਗੱਲ। ਇਹ ਇਸ ਚੱਕਰ 'ਚ ਇਹਨੂੰ ਸਿਗਰਟ ਲੱਗੇ। ਇਹਨੂੰ ਹਰ ਬੰਦਾ ਕਹਿੰਦਾ ਨਹੀਂ ਪਹਿਲੇ ਤੂੰ ਪੀ ਕੇ ਵਾਹ, ਇਹ ਲਾ ਲੈਂਦਾ ਸੀ। ਲਾ ਕਹਿੰਦਾ ਸੀ ਆ ਹੋਰ ਆ ਵੀ ਪੀ ਕੇ ਵਾਹ, ਫਿਰ ਉਹ ਲਾਉਂਦਾ ਸੀ। ਯਾਨੀ ਇੱਕ ਬੰਦੇ ਨੂੰ ਇੱਕ ਡੰਡਾ ਵੇਚਣ ਲਈ ਇਹ 9 ਸਿਗਰਟ ਆਪ ਪੀਂਦਾ ਸੀ ਪਹਿਲੇ। 6 ਡੱਬੀਆਂ ਇੱਕ ਲੈਦਾ ਦੁਕਾਨ ਵਾਲੇ ਨੇ ਲੈਣੀਆਂ ਸੀ, ਉਹਨੂੰ ਵੇਚ ਕੇ ਇਹਨੂੰ ਚੱਕਰ ਆ। ਇਹਨੇ ਫਿਰ ਕੰਮ ਕੋ ਛੱਡਿਆ। ਡਾਕਟਰ ਨੇ ਕਹਿਤਾ, ਡਾਕਟਰ ਨੇ ਕਿਹਾ ਤੇਰੇ ਰਿਜ਼ਕ ਦੀ ਵਜ੍ਹਾ ਤੋਂ ਤੇਰੇ ਗੁਰਦੇ ਫਾਰਗ ਹੋ ਰਹੇ। ਉਹਨਾਂ ਨੇ ਕਿਹਾ ਜਾਂ ਰਿਜ਼ਕ ਰੱਖ ਲੈ ਜਾਂ ਫੇਫੜੇ ਰੱਖ ਲੈ। ਇਹਨੇ ਫਿਰ ਫੇਫੜੇ ਰੱਖ ਲੈ। ਆਪਣੇ ਸ਼ਾਦੀ ਦੇ ਵਿਆਹ ਦੇ ਕਾਰਡ ਤੇ ਸਾਈਡ ਤੇ ਲਿਖਿਆ ਸੀ ਤੰਬਾਕੂ ਨੋਸ਼ੀ ਸਿਹਤ ਕੇ ਲਈ ਮੁਫਤ। ਵਿਆਹ ਵਾਲੇ ਘਰ ਤੇ ਵਿਆਹ ਦੇ ਕਾਰਡ ਤੇ ਲਿਖਿਆ ਯਾਰ ਤੂੰ ਉਹਦੀ ਸਕੀਮ ਚੈੱਕ ਕਰਕੇ ਵਿਆਹ ਦਾ ਕਾਰਡ ਖੋਲੇ ਤੂੰ ਤੇ ਲਿਖਿਆ ਵੇ ਤੰਬਾਕੂ ਨੋਸ਼ੀ ਸਿਹਤ ਲਈ। ਯਾਰ ਇਹ ਕੰਮ ਦੇ ਲਾ ਯਾਰ ਬਾਜ਼ਾਰ ਤੇ ਸਿਹਤ ਬੈਂਕ 'ਚ ਵੜਨ ਜਾ ਅੱਛਾ ਤੇ ਕਾਰਡ ਤੇ ਉਹ ਗੰਦਾ ਜਿਹਾ ਪੈਰ ਜਿਹੜਾ ਉਹਦੀ ਤਸਵੀਰ ਸੀ। ਨਹੀਂ ਤੇ ਇਹਦੇ ਵਿਆਹ ਤੇ ਨਾ ਬਿੱਦ ਉਹ ਡੱਬੀਆਂ ਸਿੱਟੀਆਂ ਨੇ ਆ ਕੇ ਕੇਟੂ ਦੀਆਂ ਡੱਬੀਆਂ ਸਿੱਟ ਰਹੇ ਬਿੱਦ। ਪਤਾ ਲੱਗੇ ਭਾਈ ਮੇਰੀ ਬਿੱਦ ਤੇ ਭਾਈ ਨੇ 115 ਡੰਡੇ ਲੱਗੇ। ਬੰਦੇ ਕਹਿੰਦਾ ਮੇਰੀ ਬਿੱਦ 'ਚੋਂ ਤਮਾਕੂ ਵੀ ਨਿਕਲਣ ਦਿਆ। ਨਹੀਂ ਉੱਥੇ ਸਾਰੇ ਮੈਂ ਜਿੱਥੇ ਮਜ਼ਦੂਰੀ ਕੀਤੀ ਲੋਕੀ ਕਹਿ ਰਹੇ ਯਾਰ ਕੋਈ ਗੋਲਡ ਲੀਫ ਵਾਲੀ ਪੈਕਟ ਨਹੀਂ ਬਿੱਦ ਦਾ। ਇੱਕ ਬੰਦਾ ਕਹਿੰਦਾ ਯਾਰ ਮੈਨੂੰ ਬਿੱਦ ਨਹੀਂ ਦੇਣੀ, ਕੱਲਾ ਪੰਨਾ ਹੀ ਦੇ ਦੋ। ਆ ਕਹਿੰਦਾ ਮੈਨੂੰ ਬਿੱਦ ਚੋਂ ਸਿਰਫ 2 ਸਿਗਰਟ ਦੇ ਦੇ, ਮੈਂ ਉੱਤੇ ਚੱਲਾਂ। ਅੱਛਾ ਜੀ। ਅੱਛਾ ਮੈਂ ਉੱਥੇ ਨਾ ਸਾਜੀ ਉਰਦੂ ਮੇਰੇ ਨਾਲ ਬੋਲਦੇ ਸਾਰੇ ਕਿ ਇਹ ਫੈਮਿਲੀ ਐਸੀ ਸਹੀ ਤਾਂ ਇੱਕ ਅਸੀਂ ਜੈਨੂਨ ਅੱਛੀਆਂ ਗੱਲਾਂ ਕਰ ਰਹੇ ਹਾਂ ਤੇ ਸਾਨੂੰ ਕਰਨ ਦੇ। ਤੇਰੇ ਮੂੰਹ ਸੋਹਣੀਆਂ ਲੱਗਦੀਆਂ ਗੱਲਾਂ। ਕਾਲੂ ਮੈਨੂੰ ਦਫ਼ਤਰ ਦੇ ਵਿੱਚ ਮਾਲਕ ਕਹਿੰਦਾ ਹੁੰਦਾ ਸੀ ਕਿ ਬੇਟਾ ਆਪ ਜਬ ਵੀ ਥੱਕ ਜਾਓ यहाँ पे आके एसी में बैठ जाओ। ਅੱਛਾ ਮੇਰੀ ਇਹ ਫੇਵਰਿਟ ਫੋਰਮੈਨ ਆ। ਹਾਂਜੀ ਔਰ ਇਹ ਉਹ ਮੈਂ ਕਰ ਰਿਹਾ ਸਹੀ। ਇਹ ਉਹ ਫੋਰਮੈਨ ਆ ਜਿਹਨੂੰ ਮਾਲਕ ਆ ਕਹਿੰਦਾ ਯਾਰ ਮੈਂ ਤੇਰੇ ਵਰਗਾ ਚਵਲ ਫੋਰਮੈਨ ਜ਼ਿੰਦਗੀ 'ਚ ਨਹੀਂ ਯਕੀਨ ਕਰ। ਇਹ ਫੋਰਮੈਨ ਆ ਤੇ ਜਦੋਂ ਡਾਇਰੈਕਟ ਥੱਲੇ ਪਤਾ ਕਿਹੜੀ ਡੈਜ਼ਿਗਨੇਸ਼ਨ ਚੌਕੀਦਾਰ।
ਹੋਰ ਮੈਂ ਨਾ ਤੇ ਇੱਕ ਇਹਦੇ ਅੰਡਰ ਆ ਕੇ ਕਾਰੀਗਰ ਨੇ ਕੱਪੜੇ ਲਾ ਕੇ ਆਪਣੇ ਦੂਸਰੇ ਕੰਮ ਵਾਲੇ ਪਾ ਕੇ ਕੰਮ ਸ਼ੁਰੂ ਕੀਤਾ ਤੇ ਉਹਨੂੰ ਕਹਿੰਦਾ ਆ ਮੈਂ ਤੇਰਾ ਸੂਟ ਪਾ ਕੇ ਇੱਕ ਕੰਮ ਚੱਲਾਂ ਮਾਈਂਡ ਨਾ ਫੋਰਮੈਨਾਂ ਤੇ ਜਿਹੜੇ ਥੱਲੇ ਲੱਗੇ ਨੇ ਨਾ ਇਹਦੇ ਮਤਲਬ ਜਿਹੜੇ ਇਹਦੇ ਅੰਡਰ ਕੰਮ ਕਰਦੇ ਨੇ ਉਹ ਬਾਬਾ ਜੀ ਉਹਨਾਂ ਨੂੰ ਕਹਿੰਦਾ ਤੁਸੀਂ ਕਰੋ ਕੰਮ ਮੈਂ ਚਾਹ ਲਿਆ ਦਿੰਦਾ ਤੁਹਾਨੂੰ। ਫੋਰਮੈਨ ਤੇ ਖਿਦਮਤੇ ਖਲਕ ਹੋਏ ਸਾਰੇ ਮਜ਼ਦੂਰ ਰੋਟੀ ਖਾਣ ਦੇ ਬੇਟਾ ਇਹ ਖਿਦਮਤ ਗਲਤ ਆ। ਖਿਦਮਤੇ ਗਲਤ। ਫੋਰਮੈਨ ਤੇ ਸਾਰੇ ਮਜ਼ਦੂਰ ਰੋਟੀ ਖਾਣ ਦੇ ਹੁੰਦੇ ਤੇ ਦੂਰੋਂ ਆਉਂਦੇ ਨਾ ਤੇ ਉਹ ਕਹਿਣ ਦੇ ਛੇਤੀ ਗੱਲ ਉਹਨੇ ਹੱਥ ਮਾਰ ਦੇਣਾ। ਫੋਰਮੈਨ ਹੈ ਤੇ ਸਫਾਈ ਵਾਲਾ ਵੀ ਪੁੱਠੇ ਨਾਮ ਲੈ ਕੇ ਨੰਗਣ ਦੇ ਆਲੂ ਏ ਅੱਛਾ ਫੋਰਮੈਨ ਆ ਤੇ ਥੱਲੇ ਰੋਟੀ ਖਾ ਰਹੇ ਨੇ ਜਿਹੜੇ ਦੇ ਥੱਲੇ ਅਮਲਾ ਜਦੋਂ ਉਹਨਾਂ ਨੇ ਸਾਰੀ ਰੋਟੀ ਖਾ ਲਈ ਆ ਕਹਿੰਦਾ ਉਹ ਕੰਡੇ ਵੀ ਖਾ ਗਏ ਉਹ ਤਾਂ ਛੱਡ ਦਿੰਦੇ। ਫਰੀਦ ਵਰਗਾ ਰਿਸ਼ਤੇਦਾਰਾਂ ਹੀ ਲਾਜ਼ਮੀ ਹੁੰਦਾ ਵੈਸੇ ਵੀ ਮਿਲਣ ਜਾਵੇ ਉਹਨੂੰ ਨਹੀਂ ਹੁੰਦਾ ਪੋਤਗੀ ਦਾ ਸੁਨੇਹਾ ਦੇਣਾ ਰੋੜ ਗਿਆ ਕੋਈ ਏਦਾਂ ਨਾ ਸ਼ਾਇਦ ਫੋਰਮੈਨ ਕਦੀ ਪੂਰੀ ਚਾਹ ਨਹੀਂ ਪੀਂਦਾ ਜੂਠੀ ਪੀਂਦਾ ਵਾ ਕਿਸੇ ਨਾ ਕਿਸੇ ਦੀ ਛੱਡੀ। ਫੋਰਮੈਨ ਤੇ ਚੌਕੀਦਾਰ ਸਭ ਤੋਂ ਜ਼ਿਆਦਾ ਤਲਾਸ਼ੀ ਇਹਦੀ ਲੈਂਦਾ। ਉਹ ਕਹਿੰਦਾ ਇਹਦੇ ਜੇਬ ਚ ਕਦੀ ਬੁੱਢ ਨਿਕਲਦੇ ਲੋਹੇ ਲਾਟ ਪਾ ਕੇ ਲੈ ਜਾਂਦਾ। ਯਾਰ ਇੰਜ ਕਰਕੇ ਇੱਕ ਜਿਹੜਾ ਦੇ ਥੱਲੇ ਬੰਦਾ ਉਹਨੇ ਆਪਣਾ ਵਿਚਾਰੇ ਨੇ 1500 ਮੋਬਾਈਲ ਇੰਜ ਰੱਖਿਆ ਤੇ ਇੰਜ ਕੰਮ ਕਰ ਰਿਹਾ ਇੱਕਦਮ ਉਹਨੇ ਵੇਖਿਆ ਉਹਨੇ ਕਿਹਾ ਓਏ ਫੋਰਮੈਨ ਤੇਰਾ ਪੀਣਾ ਲੈ ਗਿਆ ਸ਼ਾਮ ਨੂੰ ਆ ਕੇ ਇੱਕ ਕਾਰੀਗਰ ਕਹਿੰਦੇ ਉਹ ਮੇਰੇ ਕੰਮ ਵਾਲੇ ਕੱਪੜਿਆਂ ਚੋਂ 100 ਰੁਪਏ ਫੋਰਮੈਨ ਨੇ ਤੂੰ ਕੱਢਿਆ। ਉਹ ਤੂੰ ਕਿਹੜਾ ਫੋਰਮੈਨ ਆ? ਉਹ ਮੈਨਾਂ ਫ੍ਰੀ ਫ੍ਰੈਗਨੈਂਸ ਬਹੁਤ ਤੇਜ਼ ਆਣੀ ਸੀ ਮੈਂ ਉਹ ਕੱਢ ਲਿਆ ਥੋੜਾ। ਇੱਕ ਬੰਦਾ ਘਰ ਜਾ ਕਹਿੰਦਾ ਅੱਜ ਕੱਲਾ ਸਾਲਨ ਨਹੀਂ ਬਣਤਾ ਰੋਟੀ ਉਹ ਘਰ ਦੀ ਕਹਿੰਦੀ ਉਹ ਫੋਰਮੈਨ ਨੇ ਖਾ ਲਈ। ਫੋਰਮੈਨ ਤੇ ਪੂਰੀ ਫੈਕਟਰੀ ਚ ਕਹਿੰਦੇ ਸਦਕਾ ਜ਼ਕਾਤ ਤੇ ਉਹ ਡਰੈਸ ਨਹੀਂ ਫੋਰਮੈਨ ਆ ਤੇ ਜਿੱਥੇ ਜਾ ਕੇ ਸਾਰੇ ਆਪਣੇ ਰੋਟੀਆਂ ਨਹੀਂ ਰੱਖਦੇ ਡੱਬੇ ਕਿ ਦੁਪਹਿਰ ਨੂੰ ਖਾਵਾਂਗੇ ਉੱਥੋਂ ਫੜਿਆ ਗਿਆ ਇੱਕ ਦਿਨ ਇੰਜ ਕਰਕੇ ਡੱਬਿਆਂ ਦੇ ਉੱਤੇ ਸੀ ਤੇ ਇੰਜ ਕਰਕੇ ਬੰਦਾ ਉਹਨੇ ਕਿਹਾ ਫੋਰਮੈਨ ਇਹ ਕਰ ਰਿਹਾ ਤੇ ਇੰਜ ਦੇਖਦਾ ਤੇ ਇੱਥੇ ਤਰੀ ਵੀ ਲੱਗੀ ਤੇ ਕਹਿੰਦਾ ਇਹ ਜਗ੍ਹਾ ਹੈ ਰੋਟੀਆਂ ਰੱਖਣ ਦੀ? ਯਾਰ ਦੱਸ ਯਾਰ ਇੱਥੇ ਜਾਣ ਕੇ ਤਰੀ ਇੱਥੇ ਲਾ ਕੇ ਨਾ ਦੇਖ ਲਿਆ ਆ ਰਿਹਾ ਇੱਥੇ ਤਰੀ ਲਾ ਕੇ ਪਰ ਮੇਰੀ ਨਸੀਰ ਪੁੱਟ ਗਈ ਉਹ ਮੇਰੀ ਨਸੀਰ ਪੁੱਟ ਗਈ। ਉਹਨਾਂ ਨੇ ਕਿਹਾ ਸਾਲਿਆ ਇਹ ਕਿਹੜੀ ਨਸੀਰ ਪੁੱਟੀ ਜਿਸ ਚੋਂ ਕਸ਼ਮੀਰ ਕਿਉਂ ਨਿਕਲਣਗੇ? ਫੋਰਮੈਨ ਇਹ ਕਿਹੜਾ ਵਾ ਕਸ਼ਮੀਰ ਕਿਉਂ ਨਿਕਲ ਰਿਹਾ? ਮੇਰੀ ਕਸ਼ਮੀਰ ਕਿਉਂ ਵਾਲਿਆਂ ਦੀ ਨਸੀਰ ਪੁੱਟ ਗਈ। ਫੋਰਮੈਨ ਤੇ ਚੌਕੀਦਾਰ ਨੂੰ ਕਹਿੰਦੇ ਉਹ ਮੈਨੂੰ ਚਾਹ ਪਿਲਾ ਦੇ ਮੇਰਾ ਤੇ ਖਾਤਾ ਬੰਦ ਕੀਤਾ ਉਹਨੇ ਆਪਣੇ ਖਾਤੇ 'ਚ ਪਿਲਾ ਦੇ। ਰੋਟੀ ਖਾ ਰਿਹਾ ਤੇ ਤਰੀ ਇੰਜ ਕਰਕੇ ਬਾਹਰ ਆਈ ਤੇ ਇੱਕਦਮ ਬੰਦਾ ਆ ਗਿਆ ਤੇ ਕਹਿੰਦਾ ਓਏ ਮੇਰਾ ਮੂੰਹ ਵੱਲੋਂ ਸਿਰ ਪਾੜ ਗਿਆ ਲੈ ਯਾਰ ਮੂੰਹ ਵੱਲੋਂ ਸਿਰ ਪਾੜ ਗਿਆ ਪਾਟੇ ਸਿਰ 'ਚ ਬੁਰਕੀ ਲਵਾ ਦੇ। ਦੱਸ ਯਾਰ ਫੋਰਮੈਨ ਤੇ ਮਾਲਕ ਸਾਰੇ ਮਜ਼ਦੂਰ ਇਕੱਠੇ ਕਰਕੇ ਕਹਿ ਰਿਹਾ ਇਹ ਫੋਰਮੈਨ ਤੇ ਨਜ਼ਰ ਰੱਖਣਾ ਤੇ ਮਜ਼ਦੂਰ ਆਪਸ ਚ ਕਹਿ ਰਹੇ ਉਸਤਾਦ ਜੀ ਨੂੰ 2 ਵਾਰੀ ਨਸੀਰ ਫੁੱਟੀ ਨਾ ਸਾਡਾ ਸਾਲਣ ਦਾ ਰਹਿ ਇੱਕ ਬੰਦਾ ਕਹਿੰਦਾ ਮੇਰਾ ਰੋਟੀ ਵਾਲਾ ਡੱਬਾ ਨਹੀਂ ਲੱਭਣ ਤੇ ਉਹਨੂੰ ਕਹਿੰਦਾ ਜਾ 69 ਨੰਬਰ ਲੂਮ ਦੇ ਥੱਲੇ ਪਿਆ ਆਹੋ ਤੂੰ ਕਿਸੇ ਰੱਖਤਾ ਹੋਣਾ ਉੱਥੇ ਯਾਰ ਤਾਜੀ ਦਾ ਕੱਲੇ ਮਤਲਬ ਦਾਲ ਚੌਲ ਹੁੰਦੇ ਨੇ ਉਤੋਂ ਕੱਲੀ ਦਾਲ ਖਾ ਜਾਂਦਾ ਬਾਕੀ ਰੱਖ ਦਿੰਦਾ ਉੱਥੇ ਐਸੀਆਂ ਆਈਟਮਾਂ ਕਰਦਾ ਫੋਰਮੈਨ। ਰੋਟੀ ਉੱਥੇ ਖਾਊਗਾ ਜਿੱਥੇ ਲੂਮਾਂ ਦਾ ਤੇਲ ਨਹੀਂ ਡੁੱਲਾ ਹੁੰਦਾ ਵੀ ਸਾਲਨ ਡੁੱਲ ਵੀ ਗਿਆ ਤੇ ਕਿਸੇ ਨੂੰ ਪਤਾ ਨਹੀਂ ਚੱਲੇ ਉਹਨਾਂ ਨੂੰ ਤੇਲ ਹੀ ਆ। ਕੋਈ ਇਦਾਂ ਦਾ ਕੰਮ ਨਹੀਂ। ਹਮਾਮ ਚ ਵੜ ਗਿਆ ਉਹ ਹਮਾਮ ਵਾਲਾ ਕਹਿੰਦਾ ਕੀ ਕਰਨਾ ਕਹਿੰਦਾ ਕਰਾਣਾ ਕੁਛ ਨਹੀਂ ਉਹ ਡਾਲਾ ਫਿਰਨ ਦਿਆ ਬਾਹਰ ਡਾਲਾ ਫਿਰ ਲੁਕਿਆ ਹੋਵੇ ਆਪਣੇ ਨੂੰ ਲੁਕਿਆ ਚੁੱਪ ਕਰ ਕਹਿੰਦਾ ਕਰਾਉਣਾ ਕੁਛ ਨਹੀਂ। ਤਾਜੀ 3000 ਦਾ ਖੁੱਸਾ ਲੈ ਕੇ ਨਾ ਆਪਣੇ ਕਜ਼ਨ ਦੇ ਵਿਆਹ ਤੇ ਗਿਆ ਤੇ ਕੋਈ ਨਹੀਂ ਦੇਖਣ ਦਿਆ ਖੁੱਸੇ ਹਾਲ ਤੇ ਲਾ ਕੇ ਹਾਲ ਚ ਫਿਰਨ ਦਿਆ ਉਹਨਾਂ ਨੂੰ ਘਮਾਉਣ ਜਾਣ ਲੱਗਾ। ਨਾ ਸੀੜੀਆਂ ਨਹੀਂ ਖੁੱਸਾ ਇੰਜ ਪਾ ਕੇ ਨਾ ਤੇ ਉਹਨੂੰ ਕਹਿ ਰਿਹਾ ਉਧਰੋਂ ਮਾਮੂ ਨੂੰ ਬੁਲਾ ਕੇ ਲੈ ਉਹਨਾਂ ਦੇ ਨੱਕ ਚੋਂ ਜਿਹੜੀ ਇੰਜ ਕਰਕੇ ਨਹੀਂ ਅੱਗੋਂ ਨੱਕ ਚ ਵੜੀ ਜਾ ਰਿਹਾ ਖੁੱਸੇ ਪਾ ਤੇ ਰੋਟੀ ਖਾਂਦੇ ਖੁੱਸੇ ਪਾ ਕੇ ਵੜ ਗਿਆ ਆ ਵੀ ਲਵੋ ਤੁਸੀਂ ਆ ਵੀ ਪਾਓ ਖੁੱਸੇ ਪਾ ਕੇ ਤੇ ਵੇਲਾ ਕਰਾਉਂਦਾ ਹੈ। ਗੁੱਸੇ ਵਾਲ ਕੋਈ ਵੇਖਿਆ ਹੀ ਨਾ ਭਾਈ ਵਿਆਹ ਤੇ ਰੋਟੀ ਖਾ ਕੇ ਉਹਦੀ ਚੌਂਜ ਨਾਲ ਦੰਦਾਂ ਚ ਮੁੱਟ ਗਿਆ। ਸਹੀ ਗੱਲ ਬਾਰਡਰ ਤੇ ਨਾ ਪਰੇਡ ਵੇਖਣ ਗਿਆ ਵਾ ਤੇ ਉਹਨਾਂ ਨੂੰ ਕਹਿੰਦਾ ਕਿਸੇ ਟਾਈਮ ਵੀ ਲੜਾਈ ਹੋ ਸਕਦੀ ਤੇ ਡੱਬ ਨਾਲ ਛੁਰੀ ਲਾਈ। ਫੋਰਮੈਨ ਆ ਤੇ ਕਿੱਥੋਂ ਫੜਿਆ ਗਿਆ ਭਲਾ ਇੱਕ ਮਾੜੇ ਜਿਹੇ ਬੰਦੇ ਦੀ ਮੋਟਰਸਾਈਕਲ ਤੋਂ ਤੇਲ ਕੱਢਦਾ ਥੱਲੇ ਸ਼ੀਸ਼ੀ ਲਾਈ ਤੇ ਅੱਗੋਂ ਇੰਜ ਉਹਦੇ ਅੱਗੋਂ ਲੋਕੇ ਨਾ ਇੰਜ ਖੜਾ ਵੀ ਕੁਝ ਦੇਖੇ ਨਾ ਇੰਜ ਕਰ ਇਦਾਂ ਤੇ ਆਪਣੀ ਟੈਂਕੀ ਭਰਦਾ ਸੀ ਫਾਸਟ ਐਂਡ ਫਿਊਰੀਅਸ ਤੇ ਇਹਦੇ ਡਰ ਤੋਂ ਨਾ ਲੋਕਾਂ ਨੇ ਮੋਟਰਸਾਈਕਲ ਦੀ ਇੱਥੋਂ ਤੇਲ ਨਿਕਲਦਾ ਨਾ ਟੈਂਕੀ ਤੇ ਲਾਇਆ ਸੀ ਫੋਰਮੈਨ ਬਾਅਦ ਆ ਜਾ
ਤੇ ਉਹ ਖਿਲਾਰ ਕੇ ਚਲੇ ਜਾਂਦੇ ਸੀ ਤਾਂ ਕਿ ਕੱਢਣ ਲੱਗੇ ਤਾਂ ਉੱਪਰੋਂ ਪੜ ਲਵੇ। ਅੱਲਾ ਦੇ ਵੇਖਣ ਦੇ ਯਾਰ। ਇਹਦੇ ਕਾਰੀਗਰਾਂ ਨੂੰ ਬੜੀਆਂ ਗਾਲਾਂ ਪੈਂਦੀਆਂ ਸੀ ਜਦੋਂ ਉਹ ਦੱਸਦੇ ਸੀ ਨਾ ਸਾਡਾ ਉਹ ਫੋਰਮੈਨ, ਉਹ ਕਹਿੰਦਾ ਦ ਰੁਪਏ। ਫਾਸਟ ਐਂਡ ਫਿਊਰੀਅਸ ਫਿਲਮ ਦੇਖਣ ਗਿਆ, ਉਹਨਾਂ ਨੇ ਛਿੱਤਰ ਮਾਰ ਕਰਦਾ ਅੱਧੀ ਫਿਲਮ। ਕਿਉਂ? ਉਹ ਗੰਜਾ ਇੱਥੇ ਬਿਲਡਿੰਗ 'ਚ ਗੱਡੀ ਲੰਘਾਉਂਦਾ, ਉੱਥੇ ਰੈਕ ਲਾ, ਉਹ ਜੀਓ ਗੰਜਿਆ ਪਟਾਕਾ ਮਾਰਿਆ। ਉਹਨਾਂ ਨੇ ਕਿਹਾ ਸਰ ਬਰਥਡੇ ਵੀ ਤਰਾਹ ਕੱਢ ਤੇ ਮਰੇ। ਉਹਨਾਂ ਨੇ ਕਿਹਾ ਇਹਨੂੰ ਤਾਂ ਬਾਹਰ ਕੱਢੋ। ਰੈਕ ਲਾ ਕੀ ਕਰਨ ਲੈ ਕੇ ਆਇਆ ਉੱਥੇ ਯਾਰ? ਆਹ ਦੱਸ, ਪੁੱਛ ਇਹ ਦੱਸ ਯਾਰ ਕਲਾਣਾ ਤੂੰ ਬੰਦਾ ਫਾਸਟ ਐਂਡ ਫਿਊਰੀਅਸ ਤਾਂ ਲਾਣਤ ਪਈ, ਤੂੰ ਰੈਕ ਲਾ ਕੇ ਲੈਣ ਕਰਕੇ। ਐਡਾ ਤੂੰ 버ਗਰ ਫੈਮਿਲੀ ਨਾਲ ਤਲਕ ਤੇਰਾ। ਚਲੋ ਮੈਂ ਨੈਕਸਟ ਨਹੀਂ ਕਰਦਾ। ਕਿਉਂ ਯਾਰ, ਇਹ ਕਿਹੜੀ ਗੱਲ? 4000 ਦਾ ਕੁੱਸਾ ਬਣਵਾਇਆ ਤੇ ਹੁਣ ਕੁੱਸਾ ਅੱਛਾ ਬਣ ਗਿਆ ਤੇ ਉਹਦੇ 'ਚ ਆਪਣੀ ਤਸਵੀਰ ਲਵਾਈ ਥੱਲੇ ਥੱਲੇ। ਆਹੋ ਮੈਂ ਕਿਹਾ ਯਾਰ ਇਹ ਤੂੰ ਵਿੱਚ ਆਪਣੀ ਤਸਵੀਰ ਲਵਾਈ ਹੈ ਤਾਂ ਪੁੱਠਾ ਕਰਕੇ ਕਹਿੰਦਾ ਇੱਧਰ ਵੀ ਆ ਥੱਲੜੇ ਪਾਸੇ। ਨਹੀਂ, ਗੁੱਸਾ ਬਣਵਾਇਆ ਤਾਂ ਉਹਦੇ ਸਾਈਡ ਤੇ ਲਹਾਇਆ for men। ਆਹ ਫੋਰਮੈਨ ਕੇ ਲਈ। ਓਨਲੀ for men। ਫੋਰਮੈਨ ਭਾਈ 2 ਘੰਟੇ ਹੋ ਗਏ, ਛੁੱਟੀ ਹੋ ਗਈ, ਜਾਣ ਹੀ ਨਹੀਂ ਦਿਆ, ਗੇਟ ਅੱਗੇ ਬੈਠਾ। ਮੈਂ ਕਿਹਾ ਜਾਣ ਨਹੀਂ ਦਿਆ, ਕਹਿੰਦਾ ਕੋਈ ਲਾ ਕੇ ਨਹੀਂ ਆਉਂਦੇ। ਖੁੱਸਾ ਲੈ ਲਿਆ ਤੇ 3 ਗਾਰ ਦਾ ਬੈਨਰ ਲਿਖਾ ਕੇ ਖੁੱਸੇ ਨਾ ਬਣਿਆ, ਜਲਨੇ ਵਾਲੇ ਕਾ ਮੂੰਹ ਗਾਲਾ ਨਾਲੇ ਤੁਰੀ। ਯਾਰ ਇਦਾਂ ਨਹੀਂ ਯਾਰ, ਮੁਬਾਰਕ ਕਰਾਈਏ ਯਾਰ। ਯਾਰ ਨਵਾਂ ਗੁੱਸਾ ਲਿਆ ਤੇ ਤੂੰ ਬੈਨਰ ਲਹਾਇਆ ਵੀ ਜਲਦੀ ਨਹੀਂ ਮੈਂ ਉਹਦੇ ਤੇ ਬੈਨਰ ਕਿੱਦਾਂ ਲੱਗ ਸਕਦਾ? ਬੰਨ ਲਿਆ ਨਾਲ ਉਹਨੇ ਕਿਤੇ। ਲਾਤਾ ਹੁਣ ਤੂੰ ਲਵਾ ਕੇ ਦਿਖਾ ਦੇ। ਇਹ ਕਿਹੜੀ ਗੱਲ ਆ ਯਾਰ? ਅੱਜ ਗੁੱਸਾ ਲੈ ਆਇਆ ਤੇ ਉਹ ਡਰ ਪੈ ਗਿਆ, ਨਜ਼ਰ ਲੱਗ ਜਾਣੀ ਹੈ ਤੇ ਉਹਦੇ ਪਿੱਛੇ ਗੱਡੀ ਬੰਨੀ। ਉਸੇ ਦੂਜਾ ਗੱਡੀ ਪਿੱਛੇ ਗੁੱਸਾ ਨਹੀਂ। ਗੁੱਸਾ ਲਾਇਆ ਤੇ ਉਹਦੀ ਅਗਲੀ ਚੁੰਝ ਨਾਲ ਇੱਕ ਨਿੱਕੀ ਜਿਹੀ ਜੁੱਤੀ ਵੀ ਲੈ ਕੇ ਬੰਨੀ ਕਿ ਨਜ਼ਰ ਨਾ ਲੱਗ ਜਾਵੇ। 2 ਕੁੱਸੇ ਨਾਲ ਭਾਈ ਲਾਸਕਟ ਬਣ ਕੇ ਗਲੇਲ ਬਣਾਇਆ। ਲੈ ਕੁੱਸਾ ਕਿਤੇ ਗਿੱਲਾ ਹੋ ਗਿਆ ਤੇ ਓਵਨ 'ਚ ਰੱਖ ਕੇ ਗਰਮ ਕਰ। ਗੱਲ ਤਾਂ ਨਹੀਂ ਸਾਜੀ, ਸਾਡਾ ਤਾਂ ਚਿਮਟੇ ਪਾ ਕੇ ਫਿਰਦੇ ਆ। ਤਾਂ ਚਿੰਤੇ ਅੱਛਾ 2 ਚਿਮਟੇ ਵੱਡੇ ਜੋੜ ਵਾਲੇ ਨੇ ਆਹ ਲੈ ਛੋਟੇ ਰੋਟੀਆਂ ਨੇ ਏਡੇ ਏਡੇ ਪੂਰੇ ਤੇ ਇੱਥੇ ਪਾ ਕੇ ਇੰਜ ਕਰਕੇ ਤੇ ਉਹ ਕਹਿੰਦੇ ਆ ਕੀ ਕਹਿੰਦਾ ਹਰ ਫਲਵਾਰ ਸਾਹਿਬ ਨੇ ਗਿਫਟ ਕੀਤਾ। ਅੱਛਾ ਜਦੋਂ ਟੁਰਦਾ ਸੀ ਨਾ ਤੇ ਹੁਣ ਪੱਟ ਵੱਜਦਾ ਸੀ ਨਾ, ਚਿਮਟਾ ਤਾਂ ਹੋ ਜਾਂਦਾ ਸੀ। ਉਹ ਗੈਲਸ ਇੱਥੇ ਉੱਪਰ ਕੇ ਆਉਂਦਿਆ। ਗੈਲਸ ਪਾਇਆ ਤੇ ਉਹਨਾਂ ਦੇ ਕਬੂਤਰਾਂ ਦੀ ਛਤਰੀ ਲਾਈ ਹੈ ਗੈਲਸ ਨਾਲ, ਉਹ ਬਾਂਸ 'ਚ ਲੱਗਦੀ ਹੈ। ਫੋਰਮੈਨ ਜਿਹੜਾ ਨਾ ਉਹ ਠੀਕ ਸੀ ਕੰਮ। ਚਲੋ ਫੋਰਮੈਨ ਤੇ ਆ ਜਾਓ। ਯਾਰ ਇਹਨੇ ਨਵਾਂ ਤੰਦੂਰ ਬਣਾਇਆ ਤੇ ਉੱਥੇ ਵਾਈਨ ਨਾਲ ਇਫਤਤਾਹ ਕਰਨ। ਪਹਿਲੀ ਰੋਟੀ ਲਾ ਕੇ ਬੋਤਲ ਛਿੜਕਾਤੀ। ਪਹਿਲਾਂ ਨਾਲ ਲਾ ਕੇ ਭਾਈ ਤੰਦੂਰ ਐ ਛੱਡਿਆ, ਉਹ ਬਾਹਰ ਆ ਗਿਆ। ਉਹ ਪਿੱਛੋਂ ਬੜੀ ਵੱਡੀ ਸੈਲੈਬ੍ਰਿਟੀ ਨੂੰ ਬੁਲਾ ਲਿਆ ਤੰਦੂਰ ਦੇ ਇਫਤਤਾਹ ਲਈ, ਉਹਨੂੰ ਕਹਿੰਦੇ ਤੁਸੀਂ ਸਿਰਫ ਵੱਟਾ ਕੱਢਣਾ। ਤੰਦੂਰ ਨਵਾਂ ਬਣਾ ਲਿਆ ਤੇ ਤੰਦੂਰ ਦੇ ਵਿੱਚ ਨਾ ਚਾਰਜਰ ਵਾਲੀ ਸਾਕਟ ਵੀ ਲਵਾਈ ਹੈ ਅੰਦਰ ਭਾਈ ਅੰਦਰ ਤੰਦੂਰ ਦੇ ਅੰਦਰ ਚਾਰਜਿੰਗ ਵਾਲੀ ਸਾਕਟ ਲਵਾਈ। ਰੋਟੀਆਂ ਨੂੰ ਉਹਨਾਂ ਦਾ ਮੋਬਾਈਲ ਵੀ ਉਤਰਾ ਦਿੰਦਾ ਵਿੱਚ। ਯਾਰ ਇਹ ਕਿਹੜਾ ਕੰਮ ਆ ਯਾਰ? ਅੱਛਾ ਇੱਕੋ ਜਗ੍ਹਾ ਹੀ ਲਾਈ ਗਿਆ ਰੋਟੀਆਂ, ਰੋਟੀ ਲਾ ਕੇ ਦੂਜੀ ਵੀ ਉੱਤੇ, ਤੀਜੀ ਵੀ ਉੱਤੇ, ਚੌਥੀ ਵੀ, ਉਹ ਕੱਲੀ ਓਨੀ ਕਿ ਏਡੀ ਲੰਮੀ ਕੀਤੀ। ਮੈਂ ਕਿਹਾ ਕੀ ਕਹਿੰਦਾ ਸਾਜ ਇਕੱਠੀਆਂ ਚੁੱਕ ਲਾਂਗੇ। ਯਾਰ ਦੱਸ, ਤੰਦੂਰ ਹੀ ਬੰਦ ਹੋ ਗਿਆ। ਅੱਛਾ ਉਹਨਾਂ ਨੇ ਕਿਹਾ ਰੋਟੀਆਂ ਲਾ, ਤੇ ਮਸ਼ੂਕ ਨਾਲ ਇੰਨਾ ਪਿਆਰ ਕਰਦਾ, ਰੋਟੀਆਂ ਲਾ ਕੇ ਅੰਦਰ ਐਸ ਲਿਖ ਜਾਂਦਾ ਰੋਟੀਆਂ। ਤੰਦੂਰ ਦੇ ਅੰਦਰ ਐਸ ਲਿਖਿਆ, ਐਸ ਲਿਖਿਆ ਰੋਟੀਆਂ ਲਾ ਕੇ ਐਸ ਲਿਖ ਰਿਹਾ। ਦੱਸ ਯਾਰ, ਮੁੜ ਕੇ ਉਹਨੂੰ ਲਾ ਕੇ ਉਹਦਾ ਸਟੇਟਸ ਲਾ ਰਿਹਾ। ਦੱਸ ਯਾਰ ਤੰਦੂਰ ਬਣਾਇਆ ਤੇ ਆਨਲਾਈਨ ਗੱਦੀ ਵੇਖਣ ਡਿਆ ਜਿਹੜੀ ਰੋਟੀਆਂ ਲਾਉਣਾ। ਦਰਾਜ਼.com ਉਹ ਕਿੱਥੋਂ ਲੱਭਣੀ ਆਨਲਾਈਨ ਬਿਟੇ? ਉਹ ਗੱਦੀ ਗਵਾਚ ਗਈ, ਕਾਠੀ ਤੇ ਭਾਈ ਨਾਲ ਲਾ ਕੇ ਵਿੱਚ ਲਾ ਦੇ। ਸਾਈਕਲ ਦੀ ਕਾਠੀ ਤੇ ਰੋਟੀ ਵੀ ਇੰਜ ਕਰਕੇ ਬਾਹਰ ਆ ਰਹੀ ਉਂਝ ਦੀ ਬਣੀ ਦੁੱਧਾ ਟੈਪ ਰੋਟੀਆਂ ਲੱਗ। ਇਹਦੇ ਤੰਦੂਰ ਤੋਂ ਨਾ ਦਰਜੀ ਪੇੜਿਆ ਥੱਲੋਂ ਆਪਣਾ ਫੱਟਾ ਖਿੱਚ ਕੇ ਲੈ ਕੇ ਕਹਿੰਦਾ ਮੈਂ ਸੂਟ ਇਸਤਰੀ ਕਰ ਦੂੰ। ਮੈਂ ਸੂਟ ਇਸਤਰੀ ਕਰਨ ਤੋਂ ਬੈਠਾ। ਹਲੇ ਤੰਦੂਰ ਖੋਲਿਆ ਇਹ ਤੇ ਰੋਲਾ ਪਿਆ, ਕਹਿੰਦਾ ਮੇਰੇ ਤੰਦੂਰ 'ਚ ਮਰੀ ਮੁਰਗੀ ਕਿਹਨੇ ਸੁੱਟੀ? ਉਹ ਚੂਚਾ ਮਾਮਾ ਤੇਰਾ ਚੀਜ਼ਾ ਕੀ ਕਰ ਗਿਆ ਭਾਈ? ਉਹ ਤੰਦੂਰ ਨੇ ਜਿੱਥੇ ਵਟਣ ਦਿੱਤਾ ਉੱਥੇ ਚੂਚਾ ਦਿੱਤਾ। ਇਹ ਕਹਿ ਤੰਦੂਰ ਬਣਾਇਆ ਤੇ ਨੀਂਦ ਵਾਲੀ ਗੋਲੀ ਖਾ ਬੈਠਾ, ਉਹਦੇ ਉੱਤੇ ਡਿੱਗਿਆ। ਇਹਦੇ ਨਕਸ਼ ਵਿਗੜ ਗਏ। ਅੱਛਾ ਇੱਕ ਸੀਖ ਖਰਾਬ ਹੋ ਗਈ ਤੇ ਇੱਕ ਸੀਖ ਤੇ ਦੂਜੀ ਵਿਸਾਖੀ ਬੜੀ। ਘਰੋਂ ਵਿਸਾਖੀ ਲੈ ਬੁੜੇ ਦੀ ਤੇ ਉਹ ਇੰਜ ਪਾ ਕੇ ਨਾ ਇੱਥੋਂ ਫੜ ਕੇ ਉਹਦੇ ਨਾਲ ਕੱਢ ਰਿਹਾ ਹੈ ਕਰਕੇ। ਤੰਦੂਰ ਬਣਾਇਆ ਤੇ ਆਪਣੀ ਦਾਦੀ ਬਿਠਾਈ ਹੋਇਆ ਸਵੈਟਰ ਤਰ੍ਹਾਂ ਵਿੱਚੋਂ ਰੋਟੀਆਂ ਕੱਢਣ। ਉਹ ਕਿਤੇ ਵਿਸਾਖੀ ਨਾਲ ਰੋਟੀ ਲੇਟ ਹੋ ਗਈ, ਉਹ ਵਿਸਾਖੀ ਨੂੰ ਵੀ ਅੱਗ ਪੈ ਗਈ। ਤੰਦੂਰ ਦੇ ਵਿੱਚ ਸਬੂਤਾ ਪੇੜਾ ਰੱਖ ਕੇ ਨਾ ਨਾਲ ਲਾ ਕੇ ਤੂੰ ਥੋੜੇ ਨਾਲ ਰੋਟੀ ਬਣਾਉਣ। ਉੱਤੋਂ
ਮਿੱਧ ਰਿਹਾ ਉਹਨੂੰ ਉੱਤੋਂ ਮਿੱਧ ਰਿਹਾ। ਇੰਨੀਆਂ ਗਿੱਲੀਆਂ ਰੋਟੀਆਂ ਤੰਦੂਰ ਚ ਲਾਈਆਂ, ਉਹ ਤੰਦੂਰ ਦੇ ਅੰਦਰ ਟੋਏ ਪੈ ਗਏ। ਤੰਦੂਰ ਚ ਜੀ ਰੋਟੀ ਲਾਈ ਜੇ ਰੁਕਸੀ ਵਾਲੀ ਮਸੈਰੀ ਰੱਖੀ ਇਹਨੇ। ਕੀ ਕੀਤਾ? ਮਸੈਰੀ ਰੁਕਸੀ 800-900 ਪੇੜਾ ਕੀਤਾ ਤੇ ਛੁੱਟੀ ਕਰ ਗਿਆ। ਨਹੀਂ ਇੱਕ ਦਿਨ ਇਹਨੇ ਸੋਚਿਆ ਯਾਰ ਇਹ ਕੀ ਮੈਂ ਕਰਦਾ ਰਿਹਾ, ਤੇ 40 ਕੁ ਪੇੜੇ ਇਕੱਠੇ ਕਰਕੇ ਨਾ ਵੱਡੇ ਤੇ ਪੂਰੇ ਤੰਦੂਰ 'ਚ ਇੱਕੋ ਰੋਟੀ ਖਿਲਾਰ ਕੇ ਆਇਆ ਬਾਈ। ਤੇ ਨੈਲੇ ਨਾਲ ਸੈੱਟ ਕਰਨ ਦਿਆ। ਉਸ ਤੋਂ ਬਾਅਦ ਜਿਹੜਾ ਕਹਿੰਦਾ 2 ਰੋਟੀਆਂ ਲਾ ਦੇ, ਉਹਨੀਆਂ ਕਿ ਨੈਲੇ ਨਾਲ ਕੱਟ ਕੇ ਆਪਣੀ ਵੱਲੋਂ ਨਾ ਜਿੱਦਤ ਕੀਤੀ। ਉਹਨੇ ਕਿਹਾ ਅੱਜ ਕੰਮ ਚੜਨ ਨਹੀਂ ਦੇਣਾ। ਉਹ ਅਕਸਰ ਦੇਖਿਆ ਰੋਟੀਆਂ ਉੱਪਰੋਂ ਲਾਉਂਦੇ ਨੇ ਤੇ ਉਹਨਾਂ ਨੇ ਇੱਕ ਪੈਪ ਜਿਹਾ ਰੱਖਿਆ, ਉਧਰੋਂ ਰੋਟੀ ਖਿਸਕ ਕੇ ਆਉਂਦੀ ਸਲਾਈਡ ਆਉਂਦੀ। ਉਹ ਵੀ ਉੱਤੇ ਭਾਈ ਏਦਾਂ ਹੀ ਸੀ। ਉਹ ਮਸ਼ੀਨ ਵੀ ਆ, ਇੱਕ ਮਸ਼ੀਨ ਤੇ ਨਹੀਂ ਉਦਾਂ ਉੱਤੇ ਕਰ ਰਿਹਾ ਸੀ ਰੋਟੀ, ਤੇ ਨਾਲ ਇੱਕ ਰੋਟੀਆਂ ਹੀ ਨਾਲ 2 ਪੈਕਟ ਨੂੰ ਸਵਾਰ ਤੇ ਵੀ ਡੇਗ ਰਿਹਾ ਉਹ ਜਿੱਤੇ ਥੱਲੇ। ਉਹ ਜਿੱਥੋਂ ਭਾਈ ਰੋਟੀ ਸੁੱਟਦੇ ਆ, ਉੱਥੋਂ ਆਪਣਾ ਨਿਆਣੇ ਨੂੰ ਕਹੀਏ ਵੇ ਇਹਨੂੰ ਮਾੜਾ ਝੋਟਾ ਦਵਾਈ। ਇਹ ਸੀਆ ਦਵਾਨ 4 ਰੋਟੀਆਂ ਦੇ ਉੱਤੇ ਮੁੰਡਾ ਡਿੱਗਿਆ, ਚੀਕਾਂ ਨਿਕਲ ਗਈ ਤੱਤੀਆਂ। ਉਹਦੇ ਮੱਥੇ ਨਹੀਂ ਉਹਨੂੰ ਇਹ ਫੜਦਾ ਨਹੀਂ, ਉਹਦੀ ਲੱਤ ਨਾਲ ਰੱਸੀ ਬੰਨੀ ਹੈ, ਥੱਲੇ। ਉਹਨੂੰ ਥੱਲੇ ਸਿੱਟ ਕੇ ਜਦੋਂ ਜਿੱਦਾਂ ਦੇਖ ਲੈਂਦਾ ਥੱਲੇ ਚਲਾ ਗਿਆ, ਹੱਸ ਪਿਆ, ਫੇਰ ਖਿੱਚ ਲੈਂਦਾ ਉੱਤੇ। ਇੱਕ ਤੰਦੂਰ ਵਾਲੇ ਕੋਲ ਇਹਨੂੰ ਸਾਜੇ ਛਿੱਤਰ ਪੈ ਗਏ, ਜਿੱਥੇ ਰੋਟੀ ਨਹੀਂ ਰੇੜਦੇ ਉੱਥੇ ਡੱਕਾ ਲਾ। ਕੀ ਕੀਤਾ? ਡੱਕਾ ਲਾਤਾ ਬੰਦ ਕਰ। ਆਪਣੇ ਮੁੰਡੇ ਨੂੰ ਭਾਈ 5-7 ਝੂਟੇ ਦਵਾਏ, ਉਹਦੇ ਮੂੰਹ ਤੇ ਤੇਲ ਹੀ ਤੇਲ ਲੱਗੇ। ਨੂੰ ਲੱਗਦੇ ਰੋਟੀ ਤੰਦੂਰ ਦਾ ਉਹ ਜਿਹੜਾ ਮਾਲਕ ਸੀ ਹੋਟਲ ਦਾ, ਉਹਦੇ ਕੋਲ ਚਪੇੜਾ ਇਹਨੇ ਖਾਧੀਆਂ। ਕਿਉਂ? ਸਾਜੀ ਉਹਨੇ ਦੇਖਿਆ ਰੋਟੀ ਨਹੀਂ ਆ ਰਹੀ, ਉਹਨੇ ਇੰਜ ਕੀਤੀ, ਅੱਗੋਂ ਤੱਤੀ ਰੋਟੀ ਵੱਜੀ, ਉਹਨੇ ਲੰਮੇ ਪਾ ਲਏ। ਉਹ ਕਿਤੇ ਯਾਰ ਤੰਦੂਰ ਬਣਾ ਕੇ ਤੇ ਵਿੱਚ ਤੰਦੂਰ ਦੇ ਵਿੱਚ ਛੋਟੇ ਬੂਫਰ ਲਵਾਏ। ਨਹੀਂ ਇਹਨੇ ਉੱਤੋਂ ਕਿਤੇ ਰੋਟੀ ਸਿੱਟੀ ਤੇ ਉਹ ਕਿਤੇ ਅੜ ਗਈ ਤੇ ਥੱਲੇ ਨਹੀਂ ਆਈ, ਤੇ ਪੂਰੀ ਲੱਤ ਵਿੱਚ ਪਾ ਕੇ ਨਾ ਇੰਜ ਕਰ ਤੇ ਲੱਤ ਇੰਜ ਨਿਕਲੀ ਤੇ ਰੋਟੀ ਇੱਥੇ ਆ ਤੇ ਲੱਤ ਤੋਂ ਬਾਹਰ ਆਈ, ਤੇ ਗਾਹਕ ਦੇਖ ਰਿਹਾ ਗਿਆ ਕਿ ਇਹ ਕਿਹੜੀ ਰੋਟੀ ਆ ਰਹੀ। ਸਿਲੈਕਟੋ ਵਾਲਿਆਂ ਦਾ ਦਰਵਾਜ਼ਾ ਖੋਲ ਕੇ ਕਹਿੰਦਾ ਮੋਬਾਈਲ ਤੰਦੂਰ ਮਿਲ ਜਾਏਗਾ। ਯਾਰ ਉਹ ਗੱਦੀ ਨਹੀਂ ਸੀ ਹੈ ਤੇ ਕੱਛੂ ਕੁਮਾਰ ਰੱਖਿਓ ਉਹਦੇ ਤੇ ਰੋਟੀ। ਉਹ ਇੱਕ ਦਿਨ ਗਾਹਕ ਜ਼ਿਆਦਾ ਆ ਗਿਆ ਨਾ ਰੋਟੀਆਂ, ਤੇ ਇਹਨੇ ਕਿਹਾ ਵੀ ਇਹ ਕੀ, ਤੇ ਆਰਾਮ ਦੇ ਨਾਲ ਹੈਲਮਟ ਪਾਇਆ ਤੇ ਉਹਦੇ ਉੱਤੇ ਲਾ ਰਿਹਾ ਤੇ ਸਿਰ ਨਾਲ ਹੀ ਇੰਜ ਕਰੀ। ਦੂਰੇ ਲੱਗੇ ਤੰਦੂਰ ਨੂੰ ਟੱਕਰਾਂ ਮਾਰਨ ਦੇ। ਉਹ ਇੱਕ ਰੋਟੀ ਕਿਤੇ ਭਾਈ ਹੈਲਮਟ ਤੋਂ ਬਗੈਰ ਸਿਰ ਚਲਾ ਗਿਆ, ਗੰਜਾ ਹੋ ਗਿਆ। ਇੱਕ ਰੋਟੀ ਲਈ ਹੈਲਮਟ ਡਿੱਗ ਪਿਆ, ਇੱਥੋਂ ਪੂਰੀ ਟਿੱਕੀ ਪੜ ਗਈ। ਤੰਦੂਰ ਲਾ ਇੱਕ ਦਿਨ ਸਪੀਡ ਨਾਲ ਰੋਟੀਆਂ ਇੰਜਨ ਹੱਥਾਂ ਨਾਲ ਹੀ ਲਾਈ ਗਿਆ, ਤੇ ਰੋਟੀ ਵੀ ਨਹੀਂ ਹੱਥ ਤੇ ਇੰਜਨ ਨੇ ਹੱਥ ਲਾਤਾ, ਚਿੰਬੜ ਗਿਆ ਨਾਲ, ਤੇ ਹੱਥ ਚਿੰਬੜਿਆ ਤੇ ਸੀਖ ਨਾਲ ਲਾ ਰਿਹਾ ਹੱਥ ਨੂੰ ਸੀਖ ਨਾਲ। ਤੇ ਸੀਖ ਨਾਲ ਲਾ ਕੇ ਨਾ ਹੱਥ ਨੂੰ ਇੱਥੇ ਰੱਖ ਰਿਹਾ। ਫਰੀਦ ਨੂੰ ਪਤਾ ਲੱਗਾ ਤੰਦੂਰ ਦਾ ਬੜਾ ਕੰਮ ਆ ਨਾਨਾ ਦਾ, ਇਹਨੇ ਭਾਈ ਤੰਦੂਰ ਪਾ ਲਿਆ, ਸੁਬਾਹ ਤੱਕ ਕੋਈ ਗਾਹਕ ਨਹੀਂ ਆਇਆ, ਤੇ ਵਿੱਚ ਵੂਫਰ ਰੱਖ ਕੇ ਉਹ ਲਾਤਾ ਲੈ ਰੋਟੀ। ਚਲੋ ਕੋਈ ਗੱਲ ਨਹੀਂ, ਉਹਨੇ ਵੀ ਤਾਂ ਕੁਝ ਕਹਿਣਾ। ਮੈਂ ਵੀ ਕਹਿਣਾ ਹੀ ਆ ਯਾਰ। ਰੋਟੀਆਂ ਲਾ ਕੇ ਭਾਈ ਇਹਦੇ ਸਾਰੇ ਵਾਲ ਤੁਰ ਗਏ, ਬਾਹਾਂ ਦੇ ਵੀ, ਮੂੰਹ ਦੇ ਵੀ, ਬਸ ਤੇ ਕੁਤਰਾ ਬਣ ਗਏ। ਤੰਦੂਰ ਬਣਾ ਲਿਆ ਨਾ ਫੋਰਮੈਨ ਲੈ ਮੈਨੂੰ ਤੰਦੂਰ ਬਣਾ ਲੈਂਦੇ ਪਹਿਲੇ। ਫੋਰਮੈਨ ਆ, ਤੇ ਇੱਕ ਦਿਨ ਮਾਲਕ ਸੁਬਹ ਆਇਆ ਤੇ ਦਰਵਾਜ਼ੇ ਦੇ ਬਾਹਰ ਛੋਟਾ ਜਿਹਾ ਖੋਖਾ ਉੱਤੇ ਲਿਖਿਆ ਫੋਰਮੈਨ ਪਾਨ ਛਾਪ। ਉਹ ਤੇ ਮੁੰਡਾ ਆਪਣਾ ਭਾਇਆ, ਉਹਨੂੰ ਕਹਿੰਦਾ ਭਾਜੀ, ਉਹ ਕਹਿੰਦਾ ਇਹ ਕੀ, ਕਹਿੰਦਾ ਭਾਜੀ ਵਿਹਲੀ ਸੀ ਜਗ੍ਹਾ, ਕੀ ਹੋ ਗਿਆ। ਫੋਰਮੈਨ ਨਾ ਤਾਂ ਸਾਰਾ ਖਾਨਦਾਨ ਵੜਿਆ ਫੈਕਟਰੀ 'ਚ, ਨਾਨਕੇ ਦਾਦਕੇ ਵੀ ਉੱਥੇ ਹੀ ਮਿਲਣ ਆਉਣ। ਤੇ ਮਾਲਕ ਦੇ ਕਮਰੇ 'ਚ ਲੇਡੀਜ਼ ਭਾਈਆਂ, ਮਾਲਕ ਆਇਆ ਤੇ ਅੰਦਰ ਕਹਿੰਦਾ ਪਰਦਾ ਕਰ ਲਓ, ਤੇਰਾ ਮਾਲਕ ਆ ਜਾਂਦਾ। ਭਾਣਜੀਆਂ ਸਾਰੇ ਮਿਲਣ ਹੀ। ਇੱਕ ਖਾਤੇ 'ਚ ਛੋਟੇ ਛੋਟੇ ਬੱਚੇ ਫਿਰਨ ਦੇ, ਮਾਲਕ ਕਹਿੰਦਾ ਇਹ ਕੀ, ਕਹਿੰਦਾ ਇਹਨਾਂ ਨੇ ਚੱਲ ਜਾਣਾ ਛੁੱਟੀਆਂ ਤੋਂ ਬਾਅਦ। 3 ਮਹੀਨੇ ਦੀਆਂ ਛੁੱਟੀਆਂ ਨੇ। ਇਹ ਚਾਰ ਚ ਭਾਈ ਆਪਣੀਆਂ ਬੱਕਰੀਆਂ ਬਣੀਆਂ। ਯਾਰ ਕੱਪੜੇ ਦਾ ਕੰਮ ਕਰਦਾ ਨਾ, ਮਤਲਬ ਦੇਖਿਆ ਵੀ ਯਾਰ ਉਹ ਕੱਪੜਾ ਵੇਚਦਾ ਵਾ, ਤੇ ਉਹਨੂੰ ਕੱਪੜੇ ਦੇ ਨਾਲ ਮਤਲਬ ਉਹ ਜੈਂਟਸ ਦਾ ਕਰਦਾ ਨਾ, ਤੇ ਨੁੱਕਰ ਤੇ ਇੱਕ ਲੇਡੀਜ਼ ਦੀ ਵੀ ਵੈਰਾਈਟੀ ਰੱਖ ਲਈ। ਉਹਨੇ ਕਿਹਾ ਕੀ ਕਹਿੰਦਾ ਜੀ ਇਹ ਵੀ ਨਾਲ ਵਿਕ ਜਾ ਕਰੇਗਾ, ਮੇਰਾ ਵੀ ਹਿਸਾਬ ਲੱਗ ਬੜਾ ਹਿਸਾਬ ਲਾਇਆ। ਸਾਰੀ ਨੁੱਕਰ ਤੇ ਆਪਣੀ ਵੀ ਲਾਦਾ ਛੋਟੀ ਜਿਹੀ ਫੈਕਟਰੀ ਬਣਾਈ। ਸਾਰੀ ਫੈਮਿਲੀ ਜੂ ਵਾਲ ਦੀ ਫੈਕਟਰੀ 'ਚ, ਤੇ ਉਹ ਕੱਪੜੇ ਦਾ ਕੰਮ ਕਰਨ ਦੇ, ਦਫ਼ਤਰ ਦੇ ਵਿੱਚ ਦਾਲਾਂ ਪੈਕ ਕਰਨ ਦੇ। ਸਾਰਾ ਟੱਬਰ ਵਾੜਿਆ ਫੈਕਟਰੀ 'ਚੋਂ। ਮਾਲਕ ਸੁਬਹ ਆਇਆ, ਇਹਦਾ ਦਾਦਾ ਉਹਦੇ ਦਫ਼ਤਰ ਅੱਗੇ ਬਹਿ ਕੇ ਹੁੱਕਾ ਪੀਂਦੇ। ਮੈਂ ਕਹਿੰਦਾ ਛੋਟੇ ਬੱਚੇ ਵੀ ਸੀ, ਲੂਮ ਦੇ ਥੱਲੇ ਉਹਦੀ ਝਲੂੰਗੀ ਬੰਨੀ ਹੋਈ। ਲੂਮ ਦੇ ਥੱਲੇ ਬੱਚੇ ਦੀ ਵੀ ਝਲੂੰਗੀ ਬੰਨੀ ਆ, ਤੇ ਉਹਦਾ ਸੈਟਿੰਗ ਇਦਾਂ ਦੀ ਕੀਤੀ ਰੱਸੀ ਦੇ ਨਾਲ, ਕੋਈ ਲੂਮ ਸ਼ਟਰ ਚੱਲਦਾ ਨਾ, ਥੱਲੇ ਝਲੂੰਗੀ ਹਿਲਦੀ, ਤੇ ਸਾਰਿਆਂ ਦੇ ਬੰਨ ਦਿੱਤੀ। ਤੇ ਮਾਲਕ ਕਹਿੰਦਾ ਇਹ ਕੀ, ਕਹਿੰਦਾ ਜੀ ਇਹ ਮੈਂ ਨਾ ਡਿਵਾਈਸਾਂ ਲਾਈਆਂ ਨੇ ਥੱਲੇ। ਉਹਨੇ ਕਿਹਾ ਉਹ ਕਾਦੀਆਂ, ਕਹਿੰਦਾ ਜਦੋਂ ਬੱਚਾ ਰੋਂਦਾ ਮੈਨੂੰ ਪਤਾ ਲੱਗ ਜਾਂਦਾ ਤਾਂ ਸ਼ਟਲ ਮੁੱਕ ਗਿਆ। ਸ਼ਟਲ ਬਹਿ ਗਿਆ। ਨਹੀਂ ਉਹ ਜਿਹੜਾ ਕੀ ਹੁੰਦਾ ਵਿੱਚੋਂ ਬਾਵਣ। ਆਹੋ, ਤੇ ਮੈਂ ਫਿਰ ਜਾ ਕੇ ਉਹ ਨਵਾਂ ਪਾ ਦੇਣਾ। ਇਦਾਂ ਕਹਿੰਦਾ ਮੈਨੂੰ ਕੱਲੀ ਤੇ ਖਪਣਾ ਪੈਂਦਾ ਸੀ। ਬੱਚੇ ਵੀ ਵੱਡੇ ਹੋ ਜਾਣਗੇ, ਆਪਣਾ ਡਿਵਾਈਸਾਂ ਵੀ ਚੱਲੀਆਂ ਨੇ।
ਚੌਕੀਦਾਰ ਨੇ ਕੰਮ ਛੱਡਤਾ, ਉਹ ਕਹਿੰਦਾ ਇਹਨਾਂ ਦੇ ਜੀ ਆਉਣੋਂ ਹਟਦੇ ਹੀ ਨਹੀਂ, ਬੂਹਾ ਖੋਲੋ ਬੰਦ ਕਰਾ। ਰਾਸ਼ੀਆ ਲੈ ਲਾ ਬਾਬਾ ਆਇਆ ਮਾਲਕ ਭਾਈ ਇਹਨਾਂ ਨੂੰ ਕਹਿੰਦਾ ਯਾਰ ਰਹੋ ਜਿੱਦਾਂ ਮਰਜ਼ੀ ਓਵਰ ਲੈ ਆਪਣਾ ਕਰੋ। ਨਹੀਂ ਸਾਰੀ ਦਿਹਾੜੀ ਫੈਕਟਰੀ ਦਾ ਬੂਹਾ ਖੋਲ ਕੇ ਕੋਈ ਕਹਦਾ ਉਹ ਕਾਲੂ ਹੈ, ਘਰ ਜਿਹਾ ਹੀ ਬਣਿਆ। ਘਰ ਜਿਹਾ ਹੀ ਬਣਿਆ। ਮਾਲਕ ਨੇ ਕਿ ਯਾਰ ਮੈਂ ਕਿਹਨੂੰ ਰੱਖ ਲਿਆ ਯਾਰ ਫੋਰਮੈਨ। ਫੈਕਟਰੀ ਦੇ ਵਿੱਚ ਆਪਣੀ ਫੁੱਫੀ ਦੀ ਕੁੜੀ ਦੇ ਦਿਨ ਰੱਖਣ ਡਿਆ। ਨਹੀਂ ਨਹੀਂ ਉੱਥੇ ਦੇਖੀ ਨਹੀਂ ਨਹੀਂ ਉਸਤਾਦ ਜੀ, ਕਿਸੇ ਨੇ ਸੱਖਰ ਜਾਣਾ ਹਫਤੇ ਲਈ, ਮੋਟਰਸਾਈਕਲ ਫੈਕਟਰੀ ਖਿਲਾਰ ਲਿਆ, ਪੂਰਾ ਸਟੈਂਡ ਵੀ ਬਣਾਇਆ, ਯਾਰ ਮੇਰਾ ਦੋਸਤ ਗਾਏਗਾ ਤੇ ਲੈ ਲਏਗਾ। ਯਾਰ ਇਹਨਾਂ ਦੀ ਬਾਲਣ ਵੀ ਫੈਕਟਰੀ 'ਚ ਰੱਖਿਆ। ਇਹਨਾਂ ਦੀ ਛੱਤ ਚੌਂਦੀ ਸੀ ਤੇ ਸ਼ੋਕੇਸ ਵੀ, ਡਰੈਸਿੰਗ ਟੇਬਲ ਫੈਕਟਰੀ ਰੱਖੇ ਸਾਰੇ। ਯਾਰ ਕੈਸੀ ਗੱਲ। ਆਪਣੀ ਖਾਲਾਂ ਨੂੰ ਫੋਨ ਕਰਕੇ ਐਸਨ ਗ੍ਰਾਮ ਆ ਜੀ, ਬੀਮ ਵੀ ਅੱਗੇ ਫੈਕਟਰੀ ਦੀ ਅੱਗੇ ਪਏ ਫੈਕਟਰੀ ਬੁਲਾ ਰਿਹਾ ਸਾਰੇ ਜੀ। ਖਾਲਾ ਨੂੰ ਕਹਿ ਰਿਹਾ ਬੀਮ ਪਏ ਅੱਗੇ ਉੱਥੇ ਯਾਰ ਖਾਲਾ ਤੇ ਖਾਲਾ ਗੰਨੇ ਲਿਆਉਣੀ। ਫੌਤਗੀ ਹੋ ਗਈ ਆ ਤੇ ਰਾਤ ਨੂੰ ਰਿਸ਼ਤੇਦਾਰ ਇਕੱਠੇ ਹੁੰਦੇ ਨਾ, ਰਹਿਣ ਦਾ ਜਗ੍ਹਾ ਤੇ 150-200 ਬੰਦਾ ਫੈਕਟਰੀ ਸਵਾਇਆ ਰਾਤ। ਨਹੀਂ ਮਾਲਕ ਇੱਕਦਮ ਆਪਣੇ ਦਫ਼ਤਰ ਬਣ ਲੱਗਾ, ਕਹਿੰਦਾ ਹੈਲੋ ਭਾਜੀ, ਪੁੱਛ ਤੇ ਲੋ ਭਰਜਾਈ ਅੰਦਰ ਬੈਠੀ, ਇੱਕ ਮਿੰਟ ਠਹਿਰ ਲਓ ਭਾਬੀ ਇਹ ਪਰਦਾ ਕਰਨਾ ਜ਼ਰਾ। ਯਾਰ ਦੁੱਧ ਵਾਲਾ ਜੋ ਉੱਥੇ ਲਾਇਆ, ਉੱਥੇ ਉੱਥੇ ਦੁੱਧ ਵਾਲਾ ਦੁੱਧ ਦੇ ਕੇ ਜਾਂਦਾ, ਉਹ ਉੱਥੋਂ ਫੇਰ ਘਰ ਲੈ ਕੇ ਆਉਂਦਾ। ਵਾਪਸੀ ਤੇ ਸਕੂਲ ਵਾਲਾ ਰਕਸ਼ਾ, ਬੱਚੇ ਵੀ ਫੈਕਟਰੀ। ਯਾਰ ਪੈਸੇ ਹੈ ਨਹੀਂ ਸੀ, ਇੱਕ ਦਿਨ ਦੁੱਧ ਦੇ ਪੈਸੇ ਦੇਣੇ ਸੀ ਨਾ, ਤੇ ਉਹਨੇ ਕਿਹਾ ਮੈਂ ਸਵੇਰ ਇੱਥੋਂ ਆ ਕੇ ਪੈਸੇ ਲੈਣੇ, ਤੇ ਫੈਕਟਰੀ ਦੇ ਬਾਹਰ ਤਾਲਾ ਲਾ ਕੇ ਅੰਦਰ ਲੁਕਿਆ, ਪੂਰੀ ਫੈਕਟਰੀ ਬੰਦ ਕੀਤੀ। ਮਜ਼ਦੂਰਾਂ ਨੂੰ ਛੁੱਟੀ। ਮਜ਼ਦੂਰ ਵੀ ਜਾਈ ਜਾ ਰਹੇ ਨੇ। ਮਾਲਕ ਨੇ ਪੁੱਛਿਆ ਕਿ ਕਹਿੰਦਾ ਜੀ ਦੁੱਧ ਵਾਲੇ ਦੇ ਵਿੱਚ ਲੁਕਿਆ, ਸਾਰੀਆਂ ਲੂਮਾਂ ਬੰਦ ਪਈਆਂ। ਬਾਹਰ ਨੋਟਿਸ ਲਾਇਆ ਫੈਕਟਰੀ ਬੰਦ ਹੈ। ਯਾਰ ਇੰਨੇ ਫਿਰ ਜੀ ਸਨ, ਫੈਕਟਰੀ ਬੰਦ ਹੀ ਰਹਿੰਦੀ, ਭਲਾ ਕਿਉਂ? ਡੇਲੀ ਕਿਸੇ ਨਾ ਕਿਸੇ ਦੀ ਸਾਲਗਿਰਾ ਹੁੰਦੀ ਸੀ। ਬਾਹਰ ਉੱਤੇ ਲਿਖ ਲਿਆ दूध वाले के डर से ताला लगाया, ਤੇ ਦੁੱਧ ਵਾਲੇ ਨੇ ਸਭ ਤੋਂ ਪਹਿਲੇ ਪੜਿਆ ਜਾ ਕੇ। ਅੱਛਾ ਇਹਨੇ ਲਾਇਆ ਕਿ ਐਡਾ ਮਸੂਰ ਹੈ ਯਾਰ। ਬੇਵਕੂਫ ਆ ਉਹ, ਐਡਾ ਬੇਵਕੂਫ ਆ। ਫੈਕਟਰੀ ਏਰੀਆ 'ਚ ਪਕਾਨੇ ਵਾਲੇ ਜਾਂਦੇ ਨੇ, ਉਹਦੇ ਤੇ ਬੱਚਿਆਂ ਦੀ ਵੇਚ ਤੇ ਉੱਤੇ ਫਿਰਨ ਦੇ, ਕੁਲਫੀਆਂ ਵਾਲੇ, ਪਕਾਨੇ ਵਾਲੇ ਉਸ ਗਲੀ 'ਚ ਫਿਰਨ। ਬੱਚੇ ਵਾਲਾ ਭਾਈ ਨਹੀਂ ਇੱਧਰ ਲੂਮ ਲੱਗੀ, ਇੱਧਰ ਕੌਸਰ ਆਈਸਕ੍ਰੀਮ ਵਾਲੇ ਰੇੜੀ। ਨਹੀਂ ਉਹ ਜਿਹੜੇ ਬਾਹਰ ਨਹੀਂ ਚੌਕੀਦਾਰ ਖੜਾ ਜਿਹੜਾ ਇਨ ਆਊਟ ਲਾਉਂਦਾ, ਉਹ ਪਰੇਸ਼ਾਨ ਹੋਇਆ, ਉਹਨੇ 4 ਰਜਿਸਟਰ ਰੱਖੇ, ਇੱਕ ਇਹਦੇ ਨਾਨਕਿਆਂ ਦਾ, ਇੱਕ ਦਾਦਕਿਆਂ ਦਾ, ਇੱਕ ਲੇਬਰ ਦਾ, ਇੱਕ ਇਹਦਾ। ਉਹ ਭੁੱਲ ਕੇ ਤੇ ਫੁੱਫੜ ਨੂੰ ਕਹੀ ਜਾ ਰਿਹਾ, 8 ਵਜੇ ਦਾ ਟਾਈਮ ਸੀ, ਤੁਸੀਂ 2 ਵਜੇ ਆ ਰਹੇ। ਉਹ ਕਹਿੰਦਾ ਮੈਂ ਉਹ ਨਹੀਂ ਆ, ਮੈਂ ਫੁੱਫੜ ਆਉਣਾ। ਯਾਰ ਦੂਜਾ ਰਜਿਸਟਰ ਫੜਾ। ਉਹ ਥੰਮ ਵਾਲੀਆਂ ਮਸ਼ੀਨਾਂ ਚਾਹ ਰੱਖੀਆਂ। ਆਹੋ। ਮਜ਼ਦੂਰ ਨੂੰ ਕਹਿੰਦਾ ਓਏ ਫੋਰਮੈਨ ਦੇ ਭਾਣਜੀ ਦੀ ਥੰਮ ਵਾਲੀ। 6-7 ਵਜੇ ਮਾਲਕ ਨੂੰ ਕਹਿ ਰਿਹਾ ਗੱਡੀਆਂ ਕੱਢ ਲਓ, ਫਿਰ ਮੰਜੀਆਂ ਡਾਈਏ। ਫਿਰ ਯਾਰ ਚੌਕੀਦਾਰ ਨੂੰ ਕਹਿਣ ਰਾਤ ਬੂਹਾ ਖੁੱਲਾ ਰਹਿੰਦਾ, ਮਾਮੇ ਸਹੁਰੇ ਨੇ ਆਉਣਾ ਫਿਰ ਆਪਣੇ। ਯਾਰ ਕਹਿਤਾ ਰਾਤ ਭਾਈ ਸਾਰੇ ਸੋ ਗਏ, ਨਿਆਣਾ ਨਾ ਲੱਭੇ, ਤੇ ਉਹਨਾਂ ਨੂੰ ਕਹਿੰਦੇ ਆ ਉਹ 66 ਨੰਬਰ ਰੂਮ ਤੇ ਪਿਆ। 66 ਨੰਬਰ ਨੂੰ ਘਰ ਬਣਾਇਆ ਆਪਣਾ ਹੀ। ਓਏ ਹੋਏ ਹੋਏ। ਉਹ ਯਾਰ ਇਹਦੇ ਰਿਸ਼ਤੇਦਾਰ ਆਏ ਨੇ, ਬੱਚੇ ਅੰਦਰ ਰੋਂਦੇ ਨੇ, ਤੇ ਵੱਡਾ ਭੰਗੂੜਾ ਨਹੀਂ ਹੁੰਦਾ, ਉਹ ਅੰਦਰ ਵਾੜ ਲਿਆ। ਅੰਦਰ ਹੀ ਬੱਚਿਆਂ ਨੂੰ ਉਹ ਝੂਟੇ ਵੀ ਦੇ ਰਿਹਾ। ਬਾਲਕਾਂ ਵੀ ਅੰਦਰ ਹੀ ਆ। ਚਾਂਦ ਰਾਤ ਨੂੰ ਚੂੜੀਆਂ ਵੇਚਣ ਵਾਲੀਆਂ ਫੈਕਟਰੀ ਬਣੀ ਗਈ, ਇੰਨੀ ਬਰਾਦਰੀ ਅੰਦਰ ਇਕੱਠੀ। ਫੈਕਟਰੀ ਕਾਦੀ ਰਹੀ ਉਹ ਤੈਨੂੰ ਕੱਲੇ ਨੂੰ ਉਹਨਾਂ ਨੇ ਰੱਖਿਆ, ਤੂੰ ਮਾਮਾ ਕੱਲਾ ਜਾ। ਮਾਈ ਬੁੜਾ ਲੜਨ ਦੇ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ ਹੁੰਦਾ। ਫਿਲਮਾਂ ਨਹੀਂ ਵਾਇਦਾ ਪਿੱਛੇ ਲੈ ਇਹ ਭਾਈ ਉਹਨਾਂ ਨੂੰ ਚੜਾ ਜਾ ਕੇ ਮਰੇ। ਆਪਣੇ ਮੁੰਡੇ ਨੂੰ ਇਹ ਕੁੱਟਣ ਦਿਆ, ਉਹ ਅੱਗੋਂ ਕਹਿੰਦੇ ਆ ਨਹੀਂ ਲੱਗਦਾ ਆਪਨ ਕੋ, ਨਹੀਂ ਲੱਗਦਾ। ਨਹੀਂ ਆਪਣੇ 2 ਬਜ਼ੁਰਗ ਖਿਲਾਰ ਕੇ ਨਾ ਇਦਾਂ ਮੀਟਰ ਤੇ ਉਹਨਾਂ ਦੇ ਉੱਤੇ ਐਲ ਲਾਉਂਦੇ ਆ, ਉਹ ਕੱਪੜੇ ਗੱਦੀ ਲਾਉਂਦੇ ਉਹ ਫੜੀ ਜਾ ਰਹੇ ਆ ਕਰਕੇ, ਉਹ ਫੜੀ ਜਾ ਰਹੇ ਆ ਤੇ 100 ਮੀਟਰ ਹੁੰਦਾ ਤੇ ਛੱਡ ਦਿੰਦਾ। ਕਿਸਾਨਾਂ ਲਾ ਰਹੇ। ਆਹੋ, ਤੇ ਮਾਲਕ ਨੂੰ ਕਹਿ ਰਿਹਾ ਦੇਖੋ ਜੀ ਕੰਮ ਵੀ ਤੇ ਕਰ ਰਹੇ ਨਾ। ਕਿੱਦਾਂ ਭਾਈ ਹੋਇਆ ਯਾਰ ਕੈਸੀ ਗੱਲ ਆ। ਮਾਲਕ ਲੈਟਰਿਨ ਫੜਨ ਲੱਗਾ ਤੇ ਅੱਗੋਂ ਇੱਕ ਆਵਾਜ਼ ਆਈ ਮਾਲਕ ਨੂੰ, ਉਹਨੇ ਕਿਹਾ ਇਹ ਕੌਣ ਆ? ਉਹਦੇ ਪਰਸਨਲ ਦਫ਼ਤਰ ਚ। ਉਹਦੇ ਪਰਸਨਲ ਦਫ਼ਤਰ ਚ। ਉਹ ਡਰ ਕੇ ਬਾਹਰ ਆ ਗਿਆ। ਉਹਨੇ ਕਿਹਾ ਪਤਾ ਨਹੀਂ ਮੇਰੇ ਵਾਸ਼ਰੂਮ ਚ ਕੋਈ ਜੇਲ ਨਾ। ਉਹਨਾਂ ਨੇ ਨਵਾਂ ਕੱਪੜਾ ਲੂਮ ਤੇ ਲਾਇਆ ਵਾ, ਤੇ ਉਹ ਲਾ ਕੇ ਤੇ ਉਹਦੇ ਚੌਲ ਪੁੰਨਣ ਦੇ। ਯਾਰ ਲੂਮਾਂ ਦੇ ਵਿੱਚ ਇਹਨਾਂ ਰੱਸੀਆਂ ਬੰਨ ਕੇ ਉੱਥੇ ਕੱਪੜੇ, ਸ਼ਲਵਾਰਾਂ ਟੰਗੀਆਂ, ਸੁੱਕਣੇ ਪਾਏ। ਚਲੋ ਜੀ ਬਸ ਜੀ ਭਾਜੀ। ਲਓ ਜੀ ਭਾਜੀ, ਆਮ ਤੁਹਾਡੇ ਉਹ ਵੇਖਣਗੇ ਨਾ ਪ੍ਰੋਗਰਾਮ ਤੇ ਕਹਿਣਗੇ ਵੀ ਵਾਕਈ ਠੀਕ ਹੈ। ਸਹੁਰੇ ਵੱਲੋਂ ਆਪਣੇ ਲੜਾਉਣ ਡਿਆ, ਸਾਰਿਆਂ ਨੂੰ ਕਹਿਣ ਓਏ ਦੰਦੀ ਬੜੀ ਬੁੜੀ ਵਾ। ਲਓ ਜੀ ਨਾਜ਼ਰੀਨ, ਠੀਕ ਆ ਜੀ, ਆਪਣਾ ਖਿਆਲ ਰੱਖਣਾ, ਤੇ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਰੱਬ ਰੱਖ। ਇੱਕ ਮੈਸੇਜ ਤੁਹਾਨੂੰ ਮੈਂ ਸੁਣਾਉਣਾ ਸੀ, ਮੈਨੂੰ ਇੱਕ ਮੇਲ ਬਹੁਤ ਅੱਛੀ ਆਈ, ਪਿਆਰੀ। ਇਰਫਾਨ ਅਵਾਨ ਭਾਜੀ ਨੇ ਇਹਨਾਂ ਨੇ ਇੱਕ ਮੈਸੇਜ ਕੀਤਾ, ਕਹਿੰਦੇ ਐ ਸ਼ੈਂਪੂ ਉਹ ਅਚਾਰ ਕੇ ਅਜ਼ੀਮ ਸੌਦਾਗਰ, ਤੇਰਾ ਮਰਤਬਾ ਆਲੀ ਹੋ। ਵਾਹ 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 ਵਾਹ।
ए शैम्पू अचार के अजीम सौदागर, तेरा मर्तबा आली हो, हर जुल्फ के लिए हो अक्सीर तेरा शैम्पू। आहा, वाह वाह वाह, तेरे अचार से ना कोई दस्तरखां खाली हो। अरे वाह अरे वाह, ठीक है जी। तेरे मसालों की खुशबू से महक उठे वतन, ग्राहकों की हो लंबी कतारें, कभी न तेरी दुकान खाली हो। हाय, क्या बात, क्या बात। वाह जी वाह, लो जी, थैंक यू, लव यू लव यू लव यू लव यू, थैंक यू। ਇੱਕ ਉਹ ਵੀ ਮੈਸੇਜ ਦੱਸ ਦਿਓ ਬੇਨਜ਼ੀਨ ਇਨਕਮ ਸਪੋਰਟ ਵਾਲਾ ਜਿਹੜਾ ਓਏ ਆਹੋ ਆ ਦੇਖੋ ਨਾਜ਼ਰੀਨ, ਇਹਦਾ ਤੁਸੀਂ ਸਾਰੇ ਨਾ WhatsApp ਤੇ ਜ਼ਰਾ ਮਜ਼ਾ ਤੇ ਕਰੋ, ਜ਼ਰਾ ਮਜ਼ਾ ਲਈਏ, ਦੇਖੀਏ ਥੋੜਾ। ਆ ਮੈਨੂੰ ਇੱਕ ਮੈਸੇਜ ਆਇਆ ਜੀ, ਉਹਨਾਂ ਨੇ ਕਿਹਾ ਜੀ ਕਿ बेनज़ीर प्रोग्राम से 75,600 मुबारक हो, व्हाट्सएप पे रब्ता करें। तो नंबर है 0302 00 83 171। ए करके ना ले लो 75,000 सारे जाने। चलो जी, ओके जी, लो जी, रब रखा जी, थैंक यू।